किसान सच्ची भूसर चुके ने, उन्होंने ऐ लगता है हुण भी हरेक गल धरने नाल ही मनाई जा सकती है, मूँह जबानी कोई गल ही नहीं करनी। अंदोलन करने कोई सौखी गल नहीं गी, पर जिहड़ा हाकम लिखती मंगां नूं मन के मुकरिया वा, फिर धौन ते गोडा ते उहदी रखांगे ना। ਅੱਤਵਾਦੀ ਖਾਲਿਸਤਾਨੀ ਇਹ ਤਾਂ ਪੰਜਾਬੀਆਂ ਨੂੰ ਸਭ ਤੋਂ ਪਹਿਲੇ ਨੰਬਰ ਤੇ ਕਿਹਾ ਜਾਂਦਾ ਹੈ। ਇਹ ਵਾਲੇ ਇਲਜ਼ਾਮ ਲੈਣ ਲਈ ਦੁਬਾਰਾ ਤਿਆਰ ਹੋ? ਸਾਡੇ ਪੰਜਾਬ ਦੇ ਨਾਲ ਵੀ ਇਹੀ ਸਭ ਤੋਂ ਵੱਧ ਬਦਸਲੂਕੀ ਹੋ ਰਹੀ ਹੈ ਕਿ ਜੇ ਆਪਾਂ ਇਹਨਾਂ ਨੂੰ ਨਹੀਂ ਹਰਾ ਸਕਦੇ ਆਪਾਂ ਇਹਨਾਂ ਦਾ ਕਰੈਕਟਰ ਅਸੈਸੀਨੇਸ਼ਨ ਕਰ ਦਈਏ। ਇਹ ਸਾਡੇ ਤੇ ਇਲਜ਼ਾਮ ਲੱਗਣੇ ਆ, ਅਸੀਂ ਤਿਆਰ ਆ ਇਲਜ਼ਾਮ ਲੈਣ। ਕੀ ਲੱਗਦਾ ਹੁਣ ਉਨਾ ਦਮ ਰਹੂਗਾ ਇਸ ਅੰਦੋਲਨ ਦੇ ਵਿੱਚ? ਕਿਉਂਕਿ ਜਦੋਂ ਉਸ ਟਾਈਮ ਗਏ ਸੀ ਪਾੜਾ ਘੱਟ ਸੀ, ਉਹ ਕਹਿੰਦੇ ਨੇ ਕਿ ਇਹ ਹੁਣ ਇਕੱਠੇ ਨਹੀਂ ਹੋ ਸਕਦੇ ਉਸ ਤਰੀਕੇ ਦੇ ਨਾਲ। ਪੰਜਾਬੀ ਦੀ ਕਹਾਵਤ ਆ ਕਿ ਭੱਜੀਆਂ ਬਾਵਾਂ ਆਖਰ ਗੱਲ ਨੂੰ ਹੀ ਆਉਂਦੀਆਂ। ਜਦੋਂ ਭਰਾ ਇੱਕ ਦੂਜੇ ਨਾਲ ਲੜੇ ਵੀ ਹੋਣ ਨਾ ਆਪਣੇ ਪੰਜਾਬ ਦੇ ਵਿੱਚ, ਜਦੋਂ ਦੂਜਾ ਚੜ ਕੇ ਆਉਂਦਾ ਨਾ ਉਹ ਫਿਰ ਇਕੱਠੇ ਹੋ ਕੇ ਉੱਤੇ ਹਮਲਾ ਮਾਰਦੇ ਆ। क्योंकि साडी कोल जे 2 कनालां में जमीन हैगी आ ते सानू एक लूण तो बिना कोई भी शै जिहड़ी ओह बाजारों नहीं लियाउणी पैंदी। कारपोरेट घराना थੱਬਿਆਂ ਨਾਲ पैसे चुक्की फिरदा। ਇੱਥੋਂ ਗੱਲਾਂ ਇਹ ਵੀ ਹੁੰਦੀਆਂ ਨੇ ਕਿ ਯੂਰਪ ਤੱਕ ਨੂੰ ਰਾਹ ਖੁੱਲਣੇ ਨੇ, ਬਿਜ਼ਨਸ ਹੋਣਾ ਹੈ, ਪਰ ਆਪਣੇ ਇਸ ਮੰਗਾਂ ਦੇ ਵਿੱਚ ਕਿਤੇ ਵੀ ਇਹ ਮੰਗ ਨਹੀਂ ਕਿ ਵਾਹਗਾ ਬਾਰਡਰ ਖੋਲ੍ਹਿਆ ਜਾਵੇ। ਸਾਡਾ ਮਾਲ ਜਿਹੜਾ ਗੁਜਰਾਤ ਤੋਂ ਹੋ ਕੇ ਕਰਾਚੀ ਜਾਂਦਾ ਹੈ, ਕਿਉਂ ਨਾ ਪੰਜਾਬ ਦੇ ਕਿਸਾਨ ਇੱਥੋਂ ਹੀ ਆਪਣਾ ਮਾਲ ਪਾਕਿਸਤਾਨ ਦੇ ਵਾਇਆ ਜਿੱਥੇ ਮਰਜ਼ੀ ਵੇਚ ਸਕਣ। ਇਹ ਮੰਗ ਕਿਉਂ ਨਹੀਂ ਕਦੀ ਵੀ ਕਿਸਾਨ ਆਗੂ ਕਰਦੇ? ਮਿੱਟੀ ਦੀ ਮੁੱਠ ਖਾ ਕੇ ਗੁਜ਼ਾਰਾ ਕਰ ਲਓ, ਜ਼ਮੀਨਾਂ ਨਾ ਵੇਚੋ। ਜਦੋਂ ਤੁਸੀਂ ਜ਼ਮੀਨਾਂ ਇਹਨਾਂ ਨੂੰ ਵੇਚਤੀਆਂ ਤੇ ਮੁੜ ਕੇ ਆਪਾਂ ਇਹਨਾਂ ਕੋਲ ਜਾਣਾ ਵਾ, ਸਾਰੀਆਂ ਚੀਜ਼ਾਂ ਇਹਨਾਂ ਕੋਲ ਲੈਣੀਆਂ ਨਾ, ਤੇ ਕਾਰਪੋਰੇਟ ਘਰਾਣੇ ਨੇ ਕਿਲਤ ਪੈਦਾ ਕਰਕੇ ਹਰੇਕ ਚੀਜ਼ ਦੀ ਉਹ ਤੁਹਾਡਾ ਪੈਸਾ ਜਿਹੜਾ ਵਾ ਸਾਲ 2 ਸਾਲਾਂ 'ਚ ਲੈ ਜਾਣਾ ਵਾ। ਅਸੀਂ ਵੀ ਕਿਸਾਨ ਦੀ ਸਹਿਮਤੀ ਤੋਂ ਬਿਨਾਂ, ਮਜ਼ਦੂਰ ਦੀ ਸਹਿਮਤੀ ਤੋਂ ਬਿਨਾਂ 70% ਉਹਦੀ ਸਹਿਮਤੀ ਲਈ ਜਾਵੇ ਵੀ ਤੂੰ ਜ਼ਮੀਨ ਵੇਚਣੀ ਆ ਜਾਂ ਅਸੀਂ ਇੱਧਰ ਦੀ ਮੰਨ ਲਓ ਰੋਡ ਲੰਘਾਉਣਾ ਵਾ ਜਾਂ ਰੇਲ ਪਟਰੀ ਲੰਘਾਉਣੀ ਆ। ਅੰਗਰੇਜ਼ਾਂ ਦੇ ਟਾਈਮ ਦਾ ਬਣਿਆ 1892 ਦੇ ਕਰੀਬ ਇਹ ਕਾਨੂੰਨ ਬਣਿਆ। ਵੀ ਤੁਸੀਂ ਕਹਿ ਰਹੇ ਹੋ ਕਿ 70% ਸਹਿਮਤੀ ਚਾਹੀਦੀ ਆ। ਬਾਈ ਹੁਣੀ ਖੜੇ ਆ, ਬਾਈ ਹੁਣਾਂ ਦੇ ਆਲੂ ਬਾਹ ਦਿੱਤੇ ਗਏ ਸੀ, ਆ ਬਾਈ ਹੋਣੀ ਆ, ਇਹਨਾਂ ਨੂੰ ਪੁੱਛ ਲਓ ਕਿੰਨੇ % ਸਹਿਮਤ ਸੀ ਤੁਸੀਂ ਸਰਕਾਰ ਨਾਲ ਵੀ ਅਸੀਂ ਜ਼ਮੀਨ ਦੇਣ ਨੂੰ ਤਿਆਰ? ਅਸੀਂ ਨਹੀਂ ਸਹਿਮਤ ਸੀ, ਅਸੀਂ ਤਾਂ 6% ਹੀ ਮੰਗਦੇ ਹਾਂ ਵੀ ਸਾਨੂੰ 6 ਦਿਓ ਤਾਂ ਅਸੀਂ ਸਹਿਮਤ ਹੋ ਜਾਾਂਗੇ। 6 ਗੁਣਾ ਮੰਗ 6 ਗੁਣਾ ਜੀ, 6 ਗੁਣਾ 6 ਗੁਣਾ ਛੱਡੇ ਫੇਰ ਛੱਡ ਸਕਦੇ ਹੋ। ਤੁਸੀਂ ਕਿੰਨੇ ਕੁ ਸਹਿਮਤ? ਅਸੀਂ ਤਾਂ ਬਿਲਕੁਲ ਨਹੀਂ ਸਹਿਮਤ ਸੀਗੇ ਜੀ। ਉੱਠੇ ਕਿਉਂ ਸੀ? ਇਹ ਮੰਗ ਬਹੁਤ ਹੁੰਦੀ ਹੈ। ਹਾਂ, ਇਹ ਲੋਕਾਂ ਦਾ ਸਵਾਲ ਜਿਹੜਾ ਵਾ ਜਾਇਜ਼ ਆ, ਕਰਨਾ ਬਣਦਾ ਵੀ ਆ। ਸਤਿ ਸ਼੍ਰੀ ਅਕਾਲ। ਪੰਜਾਬੀ ਟੀਵੀ USA, ਪੰਜਾਬੀ ਰੇਡੀਓ USA ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਪ੍ਰੀਤ ਸਿੰਘ। ਕਿਸਾਨਾਂ ਦੀ ਜਦੋਂ ਗੱਲ ਆਉਂਦੀ ਹੈ ਤਾਂ ਸੰਘਰਸ਼ ਸਭ ਤੋਂ ਪਹਿਲਾਂ ਚੇਤੇ ਆਉਂਦਾ ਹੈ। ਉਹ ਸੰਘਰਸ਼ ਜਿਹੜਾ ਬੀਤੇ 2-3 ਸਾਲ ਪਹਿਲਾਂ ਹੀ ਕਿਸਾਨਾਂ ਨੇ ਕੀਤਾ ਤੇ ਉਸ ਸੰਘਰਸ਼ ਦੇ ਵਿੱਚ ਉਸ ਵਿਅਕਤੀ ਦੀਆਂ ਗੋਡਣੀਆਂ ਲਵਾ ਦਿੱਤੀਆਂ ਜਿਹੜਾ ਖੁਦ ਨੂੰ ਇਹ ਮੰਨਦਾ ਸੀ ਕਿ ਉਸ ਨੇ ਇੱਕ ਵਾਰ ਜੋ ਫੈਸਲਾ ਅੱਖਾਂ ਮੀਟ ਕੇ ਲੈ ਲਿਆ ਉਸ ਨੂੰ ਕੋਈ ਪਲਟ ਨਹੀਂ ਸਕਦਾ। ਕਿਸਾਨਾਂ ਨੇ ਉਹ ਫੈਸਲਾ ਵੀ ਪਲਟਵਾਇਆ ਤੇ ਇਹ ਵੀ ਮੰਨਵਾਇਆ ਕਿ ਪੰਜਾਬ ਦੀ ਧਰਤੀ ਕਿੰਨੀ ਜ਼ਰਖੇਜ਼ ਹੈ, ਪੰਜਾਬ ਦੇ ਸੀਨੇ ਦੇ ਵਿੱਚ ਜਿਹੜਾ ਦਿਲ ਹੈ ਉਸ ਦੇ ਵਿੱਚ ਦਮ ਕਿੰਨਾ ਹੈ। ਇਸ ਦੀ ਗਵਾਹੀ ਪੂਰੀ ਦੁਨੀਆ ਇਸ ਸਮੇਂ ਭਰਦੀ ਹੈ ਤੇ ਇਸੇ ਦੀ ਹੀ ਚਿੰਨ੍ਹ ਹੈ ਕਿ ਅੱਜ ਜਦੋਂ ਯੂਰਪ ਦੀਆਂ ਸੜਕਾਂ ਤੇ ਦੇਖਦੇ ਹਾਂ ਤਾਂ ਉੱਥੇ ਵੱਡੇ ਵੱਡੇ ਹਾਥੀਆਂ ਵਰਗੇ ਟਰੈਕਟਰ ਦੌੜੇ ਫਿਰ ਰਹੇ ਨੇ। ਉਹਨਾਂ ਨੂੰ ਵੀ ਇੱਥੋਂ ਹੀ ਪ੍ਰੇਰਨਾ ਮਿਲੀ ਹੈ ਕਿ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਇੱਕ ਕਿਸਾਨ ਅੰਦੋਲਨ ਹੋਇਆ ਸੀ ਤੇ ਉਹਨਾਂ ਨੇ ਜਿੱਤ ਦਰਜ ਕੀਤੀ ਸੀ। ਪਰ ਇਸੇ ਹੀ ਕਿਸਾਨ ਅੰਦੋਲਨ ਦੀ ਇੱਕ ਦੂਸਰੀ ਜਿਹੜੀ ਨਜ਼ਰ ਹੈ ਉਹ ਇਹ ਹੈ ਕਿ ਇਸ ਦੇ ਵਿੱਚ ਕੁਝ ਨੁਕਸਾਨ ਵੀ ਹੋਏ। ਉਹ ਨੁਕਸਾਨ ਸੀ ਕਿ ਸਮੇਂ ਤੋਂ ਪਹਿਲਾਂ ਉਸ ਕਿਸਾਨ ਅੰਦੋਲਨ ਨੂੰ ਖਤਮ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਕਿਤੇ ਨਾ ਕਿਤੇ ਆਪਸੀ ਫੁੱਟ ਵੀ ਸਾਹਮਣੇ ਆਈ। ਕੁਝ ਲੋਕਾਂ ਦਾ ਕਹਿਣਾ ਸੀ ਕਿ ਇਹ ਸਾਰਾ ਸਰਕਾਰ ਦੇ ਵੱਲੋਂ ਕੀਤਾ ਗਿਆ ਤਾਂ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਅੱਜ ਇੱਕੋ ਜਗ੍ਹਾ ਇਕੱਠੀਆਂ ਹੋਈਆਂ ਨੇ ਉਹ ਟੁੱਟਣ ਅਤੇ ਉਸ ਤੋਂ ਬਾਅਦ ਮੁੜ ਕੇ ਇਹ ਕਦੀ ਵੀ ਐਡਾ ਵੱਡਾ ਸੰਘਰਸ਼ ਖੜਾ ਨਾ ਕਰ ਸਕਣ। ਸਥਿਤੀ ਉਹੀ ਵਾਪਸ ਆ ਚੁੱਕੀ ਹੈ। ਇੱਕ ਵਾਰ ਮੁੜ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਣ ਦੀਆਂ ਤਿਆਰੀਆਂ 'ਚ ਹੈ। ਕਿਸਾਨ ਨੇ ਪੂਰੇ ਪੰਜਾਬ ਭਰ 'ਚ ਤਿਆਰੀਆਂ ਚੱਲ ਰਹੀਆਂ ਨੇ। ਇੱਕ ਵਾਰੀ ਮੈਂ ਚਾਹੂੰਗਾ ਮੇਰੇ ਕੈਮਰਾਮੈਨ ਸਾਰੇ ਬੰਨੇ ਨਿਗਾਹ ਮਾਰ ਦੇਣ ਕਿ ਇਹ ਸਾਰੇ ਕਿਸਾਨ ਆਗੂ ਨੇ, ਕਿਸਾਨ ਜਥੇਬੰਦੀਆਂ ਦੇ ਵੱਖ-ਵੱਖ ਤੇ ਆਲੇ ਦੁਆਲੇ ਨੌਜਵਾਨ ਵੀ ਵੱਡੀ ਗਿਣਤੀ ਦੇ ਵਿੱਚ ਮੌਜੂਦ ਨੇ ਜਿਨ੍ਹਾਂ ਨੇ ਦਿੱਲੀ ਦੀਆਂ ਸੜਕਾਂ ਤੇ ਉੱਪਰ ਵੀ ਟਰੈਕਟਰ ਦੜਾਏ ਨੇ। ਜਿਸ ਸਮੇਂ 26 ਜਨਵਰੀ ਨੂੰ ਮਾਰਚ ਹੋ ਰਿਹਾ ਸੀ ਤੇ ਉਸ ਤੋਂ ਬਾਅਦ ਜਿੱਤ ਵੀ ਦਰਜ ਕੀਤੀ ਹੈ ਤੇ ਹੁਣ ਇੱਕ ਵਾਰ ਮੁੜ ਤੋਂ ਪੰਜਾਬ ਦੇ ਵਿੱਚ ਉਸੇ ਹੀ ਤਰ੍ਹਾਂ ਦੇ ਕਿਸਾਨ ਅੰਦੋਲਨ ਦੇ ਲਈ ਤਿਆਰੀ ਵਿੱਢੀ ਜਾ ਰਹੀ ਹੈ। ਦਿੱਲੀ ਜਾਣਾ
ਕਿਹੋ ਜਿਹਾ ਰਹੇਗਾ ਇਹ ਕਿਸਾਨ ਅੰਦੋਲਨ, ਉਹਦੇ ਬਾਬਤ ਆਪਾਂ ਗੱਲਬਾਤ ਕਰਦੇ ਹਾਂ ਕਿਉਂਕਿ ਮੰਗਾਂ ਇਸ ਵਾਰ ਪਿਛਲੇ ਨਾਲੋਂ ਹੋਰ ਵੀ ਵੱਧ ਗਈਆਂ ਨੇ। ਬਹੁਤ ਸਾਰੀਆਂ ਚੀਜ਼ਾਂ ਐਡ ਵੀ ਹੋ ਗਈਆਂ ਨੇ। ਸਾਡੇ ਨਾਲ ਕਿਸਾਨ ਆਗੂ, ਕਿਸਾਨ ਵੀਰ ਮੌਜੂਦ ਨੇ, ਗੱਲਬਾਤ ਉਹਨਾਂ ਦੇ ਨਾਲ ਕਰਾਂਗੇ। ਪਹਿਲਾਂ ਬਲਵੀਰ ਸਿੰਘ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬਾਈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੇ ਅਸੀਂ ਇਹ ਪਿੰਡ ਕੋਟ ਕਾਰਖਾਂ, ਜਿੱਥੇ ਪਿਛਲੇ 80 ਦਿਨਾਂ ਤੋਂ ਇਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਜਿਹੜਾ ਸਰਕਾਰ ਦੇ ਖਿਲਾਫ ਧਰਨਾ ਚੱਲ ਰਿਹਾ। ਤੇ ਬਾਕੀ ਸਾਰਿਆਂ ਨੂੰ ਪਹਿਲਾਂ ਵੀ ਦੱਸ ਚੁੱਕੇ ਆ ਕਿ ਸਰਕਾਰ ਨੇ ਜਿਹੜੀ ਧੱਕੇਸ਼ਾਹੀ ਕੀਤੀ ਸੀ ਉਹਦੇ ਖਿਲਾਫ ਜਿਹੜਾ ਮੋਰਚਾ ਲੱਗਾ ਆ। ਇਸ ਟਾਈਮ ਸਰਕਾਰ ਜਿਹੜੀ ਆ ਉਹ ਬਿਲਕੁਲ ਝੁਕੀ ਹੋਈ ਆ। ਤੇ ਬਾਕੀ ਹੁਣ ਜ਼ਿਆਦੀਆਂ ਗੱਲਾਂ ਨਹੀਂ ਕਰਦੇ ਜੀ। ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਜੋ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਦਿੱਲੀ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਹਰ ਆਮ ਦੀਆਂ ਮੰਗਾਂ ਲੈ ਕੇ ਜਿਹੜਾ ਧਰਨਾ ਲੱਗਾ ਸੀਗਾ, ਉਹਦੇ ਵਿੱਚ ਮੋਦੀ ਸਰਕਾਰ ਨੇ ਕੁਝ ਗੱਲਾਂ ਇਹੋ ਜਿਹੀਆਂ ਕਹੀਆਂ ਕਿ ਸਾਰਿਆਂ ਨੇ ਉਹਨਾਂ ਦੀ ਸਮਰਥਨ ਦੇ ਦਿੱਤਾ। ਉਹਨਾਂ ਦੀਆਂ ਗੱਲਾਂ ਨੂੰ ਮੰਨ ਕੇ ਉਹਨਾਂ ਭਰੋਸੇ ਵਿੱਚ ਆ ਕੇ ਵੀ ਅਸੀਂ ਕਾਲੇ ਕਾਨੂੰਨ ਜਿਹੜੇ ਆ ਉਹ ਵਾਪਸ ਲੈ ਲਏ ਆ ਤੇ ਬਾਕੀ ਮੰਗਾਂ ਹੀ ਮੰਨ ਲਈਆਂ। ਲੇਕਿਨ ਉਹ ਲਿਖਤੀ ਵਿੱਚ ਸਾਡੇ ਕੋਲੋਂ ਕੁਝ ਨਹੀਂ ਲੈ ਹੋਇਆ। ਇਹ ਜਿਹੜੀ ਗਲਤੀ ਸੀ, ਇਸੇ ਗਲਤੀ ਦਾ ਉਹਨੇ ਫਾਇਦਾ ਚੁੱਕਿਆ ਕਿ ਅੱਜ ਮੋਦੀ ਸਰਕਾਰ ਜਿਹੜੀ ਆ ਉਹ ਸਾਡੀਆਂ ਸਾਰੀਆਂ ਮੰਗਾਂ ਤੋਂ ਜਿਹੜੀ ਮੁੱਕਰ ਚੁੱਕੀ ਆ। ਸਾਡੀ ਜਿਹੜੀ ਮੰਡੀ ਆ ਉਹਨੇ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਜਿਹੜੀ ਆ ਉਹ ਦੇ ਦਿੱਤੀ ਆ। ਤੇ ਬਾਕੀ ਜਿਹੜੀਆਂ ਸਾਡੀਆਂ ਹੁਣ ਇਸ ਟਾਈਮ ਦੱਸਣਾ ਚਾਹੁੰਦੇ ਕਿ 13 ਫਰਵਰੀ ਨੂੰ ਦੁਬਾਰਾ ਉੱਤਰੀ ਭਾਰਤ ਦੀਆਂ 18 ਜਥੇਬੰਦੀਆਂ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ, ਜਿਹਨਾਂ ਨੂੰ ਡੱਲੇਵਾਲ ਸਾਹਿਬ ਚਲਾ ਰਹੇ ਆ, ਉਹਨਾਂ ਵੱਲੋਂ ਤੇ ਸਮੁੱਚੇ ਭਾਰਤ ਦੀਆਂ 100 ਦੇ ਕਰੀਬ ਜਿਹੜੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਦਾ ਜਿਹੜਾ ਇਕੱਤਰ ਹੋਇਆ ਆ, ਉਹ ਇਕੱਠੇ ਹੋ ਕੇ 13 ਫਰਵਰੀ ਨੂੰ ਦਿੱਲੀ ਨੂੰ 4 ਸਵੇਰਿਓਂ ਫਿਰ ਤੋਂ ਦੁਬਾਰਾ ਪਹਿਲਾਂ ਨਾਲੋਂ ਵੱਡਾ ਸ਼ਕਤੀ ਪ੍ਰਦਰਸ਼ਨ ਕਰਕੇ ਜਿਹੜਾ ਮੋਦੀ ਸਰਕਾਰ ਨੂੰ ਘੇਰਨਗੀਆਂ ਤੇ ਜਿਹੜੀਆਂ ਆਪਣੀਆਂ ਮੰਗਾਂ ਆ ਉਹ ਮਨਵਾ ਕੇ ਇਸ ਵਾਰ ਵਾਪਸ ਆਵਾਂਗੇ। ਸੋ ਮੰਗਾਂ ਬਹੁਤ ਸਾਰੀਆਂ ਨੇ, ਪਰ ਜਦੋਂ ਮੰਗਾਂ ਮੰਨਣ ਦੇ ਲਈ ਕੋਈ ਵੀ ਖੜਦਾ ਹੈ ਤਾਂ ਉਸ ਦੇ ਉੱਪਰ ਫਿਰ ਐਲੀਗੇਸ਼ਨ ਬਹੁਤ ਤਰ੍ਹਾਂ ਦੇ ਲੱਗਦੇ ਨੇ, ਇਲਜ਼ਾਮ ਲਾਏ ਜਾਂਦੇ ਨੇ। ਜਦੋਂ ਪਹਿਲਾਂ ਵੀ ਕਿਸਾਨ ਦਿੱਲੀ ਵੱਲ ਨੂੰ ਗਏ ਸੀ ਤਾਂ ਉਸ ਸਮੇਂ ਸਭ ਤੋਂ ਪਹਿਲੇ ਟਰੈਕਟਰ ਤੇ ਜਦੋਂ ਤਸਵੀਰ ਲੱਗੀ ਹੋਈ ਸੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ, ਤਾਂ ਉਸ ਤੋਂ ਬਾਅਦ ਪਹਿਲਾ ਹੀ ਸ਼ਬਦ ਇਹ ਨਿਕਲਿਆ ਗੋਦੀ ਮੀਡੀਆ ਦੇ ਵੱਲੋਂ ਕਿ ਇਹ ਤਾਂ ਖਾਲਿਸਤਾਨੀ ਨੇ। ਬਹੁਤ ਸਾਰੇ ਇਹੋ ਜਿਹੇ ਟੈਗ ਲੱਗਦੇ ਨੇ। ਬਾਈ ਹੁਣੀ ਸਾਡੇ ਨਾਲ ਨੇ। ਬਾਈ, ਜਦੋਂ ਵੀ ਕੋਈ ਮੰਗ ਉੱਠਦੀ ਹੈ ਨਾ, ਜਦੋਂ ਸਾਹਮਣੇ ਵਾਲੀ ਸੱਤਾਧਾਰੀ ਧਿਰ ਉਹਨੂੰ ਪੂਰਾ ਨਹੀਂ ਕਰ ਸਕਦੀ ਜਾਂ ਉਹਨਾਂ ਨੇ ਉਹਨੂੰ ਨੈਗਲੈਕਟ ਕਰਨਾ ਹੁੰਦਾ ਤਾਂ ਉਹ ਫਿਰ ਇਲਜ਼ਾਮ ਤਰਾਸ਼ੀ ਤੇ ਆ ਜਾਂਦੇ ਨੇ, ਅੱਤਵਾਦੀ, ਖਾਲਿਸਤਾਨੀ। ਇਹ ਤਾਂ ਪੰਜਾਬੀਆਂ ਨੂੰ ਸਭ ਤੋਂ ਪਹਿਲੇ ਨੰਬਰ ਤੇ ਕਿਹਾ ਜਾਂਦਾ ਹੈ। ਇਹ ਵਾਲੇ ਇਲਜ਼ਾਮ ਲੈਣ ਲਈ ਦੁਬਾਰਾ ਤਿਆਰ ਹੋ? ਦੇਖੋ ਜੀ, ਜਦੋਂ ਕੋਈ ਬੰਦਾ ਕਹਿੰਦੇ ਨਾ ਕਿਸੇ ਨੂੰ ਬੰਦਾ ਮਾਰ ਨਹੀਂ ਸਕਦਾ, ਉਹਦਾ ਕਰੈਕਟਰ ਅਸੈਸੀਨੇਸ਼ਨ ਕਰ ਦਿਓ। ਸਾਡੇ ਪੰਜਾਬ ਦੇ ਨਾਲ ਵੀ ਇਹੀ ਸਭ ਤੋਂ ਵੱਧ ਬਦਸਲੂਕੀ ਹੋ ਰਹੀ ਆ ਕਿ ਅੱਜ ਦੀ ਤਰੀਕ ਤੱਕ ਜਦੋਂ ਆਪਾਂ ਆਰਟੀਆਈ ਰਾਹੀਂ ਜਾਂਦੇ ਆ, ਸੰਤ ਭਿੰਡਰਾਂਵਾਲਿਆਂ ਦੇ ਉੱਤੇ ਇੱਕ ਵੀ ਮੁਕੱਦਮਾ ਨਹੀਂ ਹੈਗਾ ਤੇ ਫਿਰ ਵੀ ਉਹਨਾਂ ਨੂੰ ਕਿਹਾ ਜਾਂਦਾ ਆ ਕਿ ਜੀ ਕਿ ਇਹਨਾਂ ਨੇ ਖਾਲਿਸਤਾਨ ਦੀ ਮੰਗ ਕੀਤੀ। 1984 ਦੇ ਅਖੀਰਲੇ ਦਿਨਾਂ ਤੱਕ ਸੰਤ ਭਿੰਡਰਾਂਵਾਲਿਆਂ ਨੇ ਕਦੀ ਵੀ ਖਾਲਿਸਤਾਨ ਦੀ ਮੰਗ ਨਹੀਂ ਕੀਤੀ। ਉਹਨਾਂ ਨੇ ਇਹ ਗੱਲ ਕਹੀ ਸੀ ਜੇ ਭਾਰਤੀ ਫੌਜ ਸਾਡੇ ਉੱਤੇ ਚੜ੍ਹ ਕੇ ਆਊਗੀ ਫਿਰ ਉਹ ਖੁਦ ਖਾਲਿਸਤਾਨ ਬਣਾ ਕੇ ਦਊਗੀ। ਤੇ ਅੱਜ ਤੱਕ ਕਿਸੇ ਨੇ ਵੀ ਖਾਲਿਸਤਾਨ ਦੀ ਮੰਗ ਨਹੀਂ ਕੀਤੀ। ਸੰਤ ਭਿੰਡਰਾਂਵਾਲਿਆਂ ਨੂੰ ਕਿਹਾ ਜਾਂਦਾ ਜੀ ਇਹ ਖਾਲਿਸਤਾਨੀ ਹੈ। ਉਹ ਖਾਲਿਸਤਾਨੀ ਕਿੱਦਾਂ ਹੈ ਜਦ ਕਿ ਉਹਨਾਂ ਨੇ ਖਾਲਿਸਤਾਨ ਦੀ ਕਦੀ ਮੰਗ ਹੀ ਨਹੀਂ ਕੀਤੀ। ਇਹ ਸਿਰਫ ਪੰਜਾਬ ਨੂੰ ਇੱਕ ਬਦਨਾਮ ਕਰਨ ਦੇ ਲਈ ਕਿ ਜੀ ਇਹਨਾਂ ਨੂੰ ਦੁਨੀਆ ਦੇ ਵਿੱਚ ਹਿੰਦੂ ਸਮਾਜ ਵੀ ਸਾਡਾ ਭਾਈਚਾਰਾ ਆ, ਉਹਨਾਂ ਦੇ ਪ੍ਰਤੀ ਸਿਰਫ ਇੱਕ ਇਹ ਵੋਟ ਦੀ ਰਾਜਨੀਤੀ ਆ ਕਿ ਇੱਕ ਵੋਟ ਲੈਣ ਦੇ ਮਾਰੇ ਸਿੱਖਾਂ ਨੂੰ ਬਦਨਾਮ ਕੀਤਾ ਜਾਂਦਾ ਕਿ ਜੀ ਕਿ ਇਹ ਆਪਣੇ ਹਿੰਦੂਆਂ ਨੂੰ ਮਾਰ ਰਹੇ ਆ, ਇਹ ਖਾਲਿਸਤਾਨੀ ਆ। ਇਹ ਅੱਜ ਤੱਕ ਹਰੇਕ ਯੁੱਧ ਦੇ ਵਿੱਚ ਇਦਾਂ ਹੁੰਦਾ ਹੀ ਆ ਕਿ ਜੇ ਆਪਾਂ ਇਹਨਾਂ ਨੂੰ ਨਹੀਂ ਹਰਾ ਸਕਦੇ ਆਪਾਂ ਇਹਨਾਂ ਦਾ ਕਰੈਕਟਰ ਅਸੈਸੀਨੇਸ਼ਨ ਕਰ ਦਈਏ। ਇਹ ਸਾਡੇ ਤੇ ਇਲਜ਼ਾਮ ਲੱਗਣੇ ਆ, ਅਸੀਂ ਤਿਆਰ ਆ ਇਲਜ਼ਾਮ ਲੈਣ ਨੂੰ। ਇਲਜ਼ਾਮ ਲੈਣ ਦੇ ਲਈ ਤਿਆਰ ਹੋ, ਪਰ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਵਿੱਚ ਕੀ ਲੱਗਦਾ ਹੁਣ ਉਨਾ ਦਮ ਰਹੂਗਾ ਇਸ ਅੰਦੋਲਨ ਦੇ ਵਿੱਚ? ਕਿਉਂਕਿ ਜਦੋਂ ਉਸ ਟਾਈਮ ਗਏ ਸੀ ਪਾੜਾ ਘੱਟ ਸੀ, ਬੇਸ਼ੱਕ 32 ਜਥੇਬੰਦੀਆਂ ਸੀ, ਪਰ ਜਿਹੜੇ ਇਹ ਸੰਘਰਸ਼ ਤੋਂ ਬਾਅਦ ਦੀ ਹੁਣ ਜੋ ਕੁਝ ਵਾਪਰਿਆ ਹੈ ਨਾ, ਉਸ ਤੋਂ ਬਾਅਦ ਸਿਆਸੀ ਧਿਰ ਬਣੀ, ਗੈਰ ਸਿਆਸੀ ਬਣੀ, ਉਹਦੇ ਤੇ ਉਸ ਦੇ ਨਾਲ ਸਰਕਾਰ ਦੇ ਪੱਖ ਨੂੰ ਉਹ ਮਜ਼ਬੂਤ ਕਰਦੀਆਂ ਨੇ ਇਹ ਗੱਲਾਂ। ਉਹ ਕਹਿੰਦੇ ਨੇ ਕਿ ਇਹ ਹੁਣ ਇਕੱਠੇ ਨਹੀਂ ਹੋ ਸਕਦੇ ਉਸ ਤਰੀਕੇ ਦੇ ਨਾਲ। ਹਾਲਾਂਕਿ ਉਹ ਲੋਕ ਇਹ ਗੱਲ ਕਹਿੰਦੇ ਨੇ ਕਿ ਜਦੋਂ ਸ਼ੰਭੂ ਵਾਲਾ ਬਾਰਡਰ ਟੁੱਟੂਗਾ ਤੇ ਸ਼ਾਮ ਨੂੰ ਸਾਰੇ ਦੇ ਸਾਰੇ ਕਿਸਾਨ ਆਗੂ ਇਕੱਠੇ ਹੋ ਕੇ ਮੀਟਿੰਗ ਕਰਦੇ ਨਜ਼ਰ ਆਉਣਗੇ, ਫਿਰ ਤੋਂ ਅਗਲੀ ਰਣਨੀਤੀ ਬਣੂਗੀ। ਪਰ ਸੱਚੋ ਸੱਚ ਦੱਸਿਓ, ਅੰਦਰਾ ਕੀ ਕਹਿੰਦਾ ਤੁਹਾਡਾ ਕਿ ਇਕੱਠੇ ਹੋ ਸਕਦੇ ਨੇ ਮੁੜ ਕੇ? ਦੇਖੋ ਜੀ, ਪੰਜਾਬੀ ਦੀ ਕਹਾਵਤ ਆ ਕਿ ਭੱਜੀਆਂ ਬਾਹਾਂ ਆਖਰ ਗੱਲ ਨੂੰ ਹੀ ਆਉਂਦੀਆਂ। ਜਦੋਂ ਭਰਾ ਇੱਕ ਦੂਜੇ ਨਾਲ ਲੜੇ ਵੀ ਹੋਣ ਨਾ ਆਪਣੇ ਪੰਜਾਬ ਦੇ ਵਿੱਚ, ਜਦੋਂ ਕੋਈ ਬਾਹਰਲਾ ਉੱਤੇ ਆਉਂਦਾ ਆ ਉਹ ਇੱਕ ਦੂਜੇ ਨਾਲ ਜਿੰਨਾ ਮਰਜ਼ੀ ਨਾ ਬੋਲਣ, ਜਦੋਂ ਦੂਜਾ ਚੜ ਕੇ ਆਉਂਦਾ ਨਾ ਉਹ ਫਿਰ ਇਕੱਠੇ ਹੋ ਕੇ ਉੱਤੇ ਹਮਲਾ ਮਾਰਦੇ ਆ। ਇਹ ਜਦੋਂ ਸ਼ੰਭੂ ਦਾ ਬਾਰਡਰ ਟੁੱਟਿਆ, ਸਾਰੇ ਜਿੰਨੇ ਕਿਸਾਨ ਆਗੂ ਆ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਇਕੱਠਾ ਹਮਲਾ ਮਾਰਨਗੇ ਜੀ।
ਸੋ ਵੇਖਾਂਗੇ ਕੀ ਬਣਦਾ। ਇੱਧਰ ਬਾਈ ਹੋਣੀ ਅੱਗੇ ਨੇ, ਸੋ ਗੱਲਬਾਤ ਕਰਦੇ ਆਂ। ਬਾਈ ਗੱਲ ਤਾਂ ਹੋ ਗਈ, ਇਹ ਸਾਰੀਆਂ ਮੰਗਾਂ ਜਿਹੜੀਆਂ ਤੁਸੀਂ ਲਿਖੀਆਂ ਹੋਈਆਂ ਨੇ, ਜਿਹੜੀਆਂ ਅੱਗੇ ਰੱਖਣੀਆਂ ਨੇ, ਸਵਾਮੀਨਾਥਨ ਦੀ ਰਿਪੋਰਟ ਹੈ, ਉਸ ਤੋਂ ਇਲਾਵਾ ਤੁਹਾਡੀਆਂ ਡਿਊਟੀ ਫ੍ਰੀ ਦੀ ਮੰਗ ਹੈ ਤੇ ਹੋਰ ਬਹੁਤ ਸਾਰੀਆਂ ਮੰਗਾਂ ਨੇ। ਇਹਦੇ ਵਿੱਚ ਇੱਕ ਮੰਗ ਹੋਰ ਐਡ ਹੋ ਗਈ, ਹਾਲਾਂਕਿ ਕੰਮ ਤਾਂ ਪਹਿਲਾਂ ਤੋਂ ਹੀ ਚੱਲ ਰਿਹਾ ਹੈ, ਕਿ ਜਿਹੜੀ ਲੈਂਡ ਐਕਵਾਇਰ ਕੀਤੀ ਜਾ ਰਹੀ ਹੈ ਕਿਸਾਨਾਂ ਦੀ। ਜਦੋਂ ਇਸ ਗੱਲ ਨੂੰ ਆਪਾਂ ਵੱਡੇ ਕੈਨਵਸ ਤੇ ਦੇਖਦੇ ਹਾਂ, ਗੱਲ ਤਾਂ ਇੱਥੇ ਤੱਕ ਆਉਂਦੀ ਹੈ, ਆਪਾਂ ਤਾਂ ਪ੍ਰਾਈਜ਼ ਦੀ ਮੰਗ ਕਰ ਰਹੇ ਹਾਂ ਕਿ ਚੰਗੀ ਰਕਮ ਦੇ ਦਿੱਤੀ ਜਾਵੇ ਖੇਤ ਦੇ ਬਦਲੇ 'ਚ। ਪਰ ਜੇ ਖੇਤ ਹੀ ਨਹੀਂ ਰਹੂਗਾ, ਖੇਤ ਤੋਂ ਵਾਂਝਾ ਹੋ ਗਿਆ ਕਿਸਾਨ, ਤਾਂ ਉਹ ਫੇਰ ਕੀ ਕਰੂਗਾ? ਕਿਤੇ ਹੋਰ ਕੰਮ ਕਰੂਗਾ ਜੇ ਖੇਤ ਵੇਚ ਦੇਣੇ। ਗੱਲ ਇਹ ਆ ਰਹੀ ਹੈ ਵੀ ਖੇਤ ਨਾ ਹੀ ਵੇਚੇ ਜਾਣ, ਇਹੋ ਜਿਹਾ ਪ੍ਰਾਵਧਾਨ ਸਰਕਾਰ ਤੋਂ ਮੰਗ ਕੀਤੀ ਜਾਵੇ ਵੀ ਅਸੀਂ ਖੇਤ ਨਹੀਂ ਦੇਣੇ ਹੈਗੇ। ਸਿੱਧੀ ਜੀ ਗੱਲ ਹੈ, ਜਿੱਥੋਂ ਰੋਡ ਬਣਦਾ ਹੈ ਉੱਥੋਂ ਬਣਾ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਅਸੀਂ ਤੇ ਇਹੀ ਜ਼ੋਰ ਲਾ ਰਹੇ ਹਾਂ ਵੀ ਜ਼ਮੀਨ ਜਿਹੜੀ ਆ ਪੰਜਾਬ ਦੀ ਜਰਖੇਜ਼ ਧਰਤੀ ਆ, ਇਹਦੇ ਉੱਤੇ ਕਾਰਪੋਰੇਟ ਘਰਾਣਾ ਜਿਹੜਾ ਉਹ ਕਾਬਜ ਹੋਣਾ ਚਾਹੁੰਦਾ ਵਾ। ਤੇ ਜਿੰਨਾ ਚਿਰ ਕਿਸਾਨ ਤੇ ਮਜ਼ਦੂਰ ਦੇ ਕੋਲ ਜ਼ਮੀਨ ਆ, ਚਾਹੇ ਉਹਦੇ ਕੋਲ 1 ਕਨਾਲ ਆ, ਚਾਹੇ 2 ਕਨਾਲਾਂ ਵਾ, 2 ਕਿੱਲੇ ਆ, ਉਹਨਾਂ ਚਿਰ ਉਹ ਬਾਦਸ਼ਾਹ ਵਾ, ਉਹ ਸਰਦਾਰ ਆ। ਕਿਉਂਕਿ ਸਾਡੀ ਕੋਲ ਜੇ 2 ਕਨਾਲਾਂ ਵੀ ਜ਼ਮੀਨ ਹੈਗੀ ਆ ਤੇ ਸਾਨੂੰ ਇੱਕ ਲੂਣ ਤੋਂ ਬਿਨਾ ਕੋਈ ਵੀ ਸ਼ੈ ਜਿਹੜੀ ਉਹ ਬਾਜ਼ਾਰੋਂ ਨਹੀਂ ਲਿਆਉਣੀ ਪੈਂਦੀ। ਇਸ ਕਰਕੇ ਮੋਦੀ ਸਰਕਾਰ ਨੇ ਵੇਖਿਆ ਕਾਲੇ ਕਾਨੂੰਨ ਤਾਂ ਵਾਪਸ ਚਲੇ ਗਏ। ਦੇਖੋ, ਭਰੋਸੇ ਦੇ ਨਾਲ ਹੀ ਸਾਰਾ ਕੁਝ ਚੱਲਦਾ ਵਾ। ਜਿਹੜੀਆਂ 4 ਮੰਗਾਂ ਸੀ ਉਹਦੇ ਤੇ ਉਹਨਾਂ ਨੇ ਸਾਨੂੰ ਲਿਖਤੀ ਦੇ ਦਿੱਤਾ ਵੀ ਦੂਜਾ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇਵਾਂਗੇ, ਕਿਸਾਨਾਂ ਮਜ਼ਦੂਰਾਂ ਤੇ ਜਿੰਨੇ ਪਰਚੇ ਹੋਏ ਆ ਉਹ ਸਾਰੇ ਰੱਦ ਕੀਤੇ ਜਾਣਗੇ। ਲਖੀਰਪੁਰ ਖੀਰੀ ਵਾਲਾ ਜਿਹੜੇ ਸਾਡੇ 4 ਕਿਸਾਨ, ਇੱਕ ਪੱਤਰਕਾਰ ਵੀਰ ਦਲੜ ਕੇ ਮਾਰਿਆ ਅਜੇ ਮਿਸ਼ਰਾ ਟੈਣੀ, ਉਹਨਾਂ ਤੇ 120 ਦਾ ਪਰਚਾ ਕਰਕੇ ਉਹ ਅੰਦਰ ਹੋਣਗੇ। ਬਿਜਲੀ ਸੋਧ ਬਿੱਲ ਜਿਹੜਾ ਸਾਰੇ ਭਾਰਤ ਦੀ ਮੰਗ ਆ ਕਿ ਜਿਹੜਾ ਬਿਜਲੀ ਦਾ ਐਕਟ ਆ 1948 ਦਾ ਉਹ ਲਾਗੂ ਹੋਣਾ ਚਾਹੀਦਾ ਵਾ। ਨੋ ਲਾਸ ਨੋ ਪ੍ਰੋਫਿਟ, ਉਹਦੇ ਵਿੱਚੋਂ ਤੁਸੀਂ ਓਨਾ ਹੀ ਪ੍ਰੋਫਿਟ ਲੈ ਸਕਦੇ ਹੋ ਜਿੰਨੇ ਦੇ ਨਾਲ ਅਦਾਰਾ ਚੱਲੇ, ਲੈਣਾ ਜਿਹੜੀਆਂ ਉਹਨਾਂ ਦੀ ਮੁਰੰਮਤ ਹੋਵੇ, ਸਾਡੇ ਨੌਜਵਾਨਾਂ ਨੂੰ ਜਿਹੜੀਆਂ ਤਨਖਾਹਾਂ ਮਿਲਣ। ਇਹ ਜਿਹੜੀਆਂ ਮੰਗਾਂ ਤੇ ਲਿਖਤੀ ਹੋਈ ਸੀ, ਪਰ ਮੋਦੀ ਸਰਕਾਰ ਮੁੱਕਰ ਗਈ। ਹਾਕਮ ਮੁੱਕਰ ਜਾਂਦੇ ਹੁੰਦੇ ਆ, ਪਰ ਅਸੀਂ ਫੇਰ ਜਿਹੜੀਆਂ ਉਹਨਾਂ ਮੰਗਾਂ ਦਾ ਕਰਕੇ ਜਾ ਰਹੇ ਹਾਂ। ਹੁਣ ਮੋਦੀ ਸਰਕਾਰ ਟੇਢੇ ਢੰਗ ਨਾਲ ਰਹੀ ਆ ਵੀ ਜੇ ਇਦਾਂ ਨਹੀਂ ਤੇ ਇਹਨਾਂ ਨੂੰ ਦੂਜੇ ਤਰ੍ਹਾਂ ਇਹਨਾਂ ਦੀਆਂ ਜ਼ਮੀਨਾਂ ਇਹਨਾਂ ਕੋਲ ਖਰੀਦ ਲਓ। ਹੁਣ ਕਾਰਪੋਰੇਟ ਘਰਾਣਾ ਥੱਬਿਆਂ ਨਾਲ ਪੈਸੇ ਚੁੱਕੀ ਫਿਰਦਾ, ਕਿਉਂਕਿ ਉਹ ਤਾਂ ਕਹਿੰਦੇ ਜਿੱਦਾਂ ਹੁਣ ਇੱਥੇ ਰੁਕੋ, ਤੁਹਾਡੀ ਮੈਂ ਗੱਲ ਕੱਟ ਰਿਹਾ। ਗੱਲ ਇਹ ਆ ਰਹੀ ਹੈ ਕਿ ਤੁਸੀਂ ਜਿੰਨੇ ਮਰਜ਼ੀ ਮੰਗ ਲਓ, ਇਸ ਸਮੇਂ ਉਹਨਾਂ ਨੇ ਦੇ ਦੇਣੇ ਆ, ਕਿਉਂਕਿ ਜੋ ਜ਼ਮੀਨ ਦਾ ਮੁੱਲ ਹੈ ਅਸਲ ਦੇ ਵਿੱਚ ਉਹ ਬਹੁਤ ਜ਼ਿਆਦਾ ਹੈ। ਉਹ ਜਾਣਦੇ ਨੇ ਕਿ ਇਸ ਜ਼ਮੀਨ ਨੇ ਉਹਨਾਂ ਨੂੰ ਦੇਣਾ ਕੀ ਹੈ। ਇੱਥੋਂ ਗੱਲਾਂ ਇਹ ਵੀ ਹੁੰਦੀਆਂ ਨੇ ਕਿ ਯੂਰਪ ਤੱਕ ਨੂੰ ਰਾਹ ਖੁੱਲ੍ਹਣੇ ਨੇ, ਬਿਜ਼ਨਸ ਹੋਣਾ ਹੈ। ਪਰ ਆਪਣੇ ਇਸ ਮੰਗਾਂ ਦੇ ਵਿੱਚ ਕਿਤੇ ਵੀ ਇਹ ਮੰਗ ਨਹੀਂ ਕਿ ਇੱਕ ਵਾਹਗਾ ਬਾਰਡਰ ਖੋਲ੍ਹਿਆ ਜਾਵੇ। ਸਾਡਾ ਮਾਲ ਜਿਹੜਾ ਗੁਜਰਾਤ ਤੋਂ ਹੋ ਕੇ ਕਰਾਚੀ ਜਾਂਦਾ, ਕਿਉਂ ਨਾ ਪੰਜਾਬ ਦੇ ਕਿਸਾਨ ਇੱਥੋਂ ਹੀ ਆਪਣਾ ਮਾਲ ਪਾਕਿਸਤਾਨ ਦੇ ਵਾਇਆ ਜਿੱਥੇ ਮਰਜ਼ੀ ਵੇਚ ਸਕਣ। ਇਹ ਮੰਗ ਕਿਉਂ ਨਹੀਂ ਕਦੀ ਵੀ ਕਿਸਾਨ ਆਗੂ ਕਰਦੇ? ਜਿਹੜੀ MSP ਦਾ ਕਾਨੂੰਨ ਆ ਨਾ, ਇਹੋ ਹੀ ਕਹਿੰਦਾ ਵਾ। ਦੇਖੋ, ਉਹ ਚਾਹੁੰਦੇ ਆ ਵੀ ਇਹਨਾਂ ਦੀਆਂ ਮੰਡੀਆਂ ਟੁੱਟ ਜਾਣ, ਮੰਡੀਆਂ ਤੋੜ ਕੇ ਤੇ ਕਿਸੇ ਨਾ ਕਿਸੇ ਤਰ੍ਹਾਂ ਜ਼ਮੀਨ ਸਾਡੇ ਕੋਲ ਆ ਜਾਣ। ਉਹਨਾਂ ਟੇਢੇ ਢੰਗ ਦੇ ਨਾਲ ਤੁਸੀਂ ਕਹਿੰਦੇ 1 ਕਰੋੜ, ਉਹ 2-2 ਕਰੋੜ ਰੁਪਈਆ ਦੇਣ ਨੂੰ ਤਿਆਰ ਆ ਕਿੱਲੇ ਦਾ। ਅਸੀਂ ਕਿਸਾਨਾਂ ਨੂੰ ਬੇਨਤੀ ਕਰਦੇ ਹਾਂ, ਅੱਜ ਤੋਂ ਪਹਿਲਾਂ ਵੀ ਤੁਸੀਂ ਜੇ ਚੁੱਕੋਗੇ ਸਾਡੀਆਂ ਮੀਡੀਆ ਰਾਹੀਂ, ਤੇ ਅਸੀਂ ਇਹੋ ਕਹਿੰਦੇ ਆ ਵੀ ਜ਼ਮੀਨਾਂ ਨਾ ਵੇਚੋ, ਮਿੱਟੀ ਦੀ ਮੁੱਠ ਖਾ ਕੇ ਗੁਜ਼ਾਰਾ ਕਰ ਲਓ, ਜ਼ਮੀਨਾਂ ਨਾ ਵੇਚੋ। ਜਦੋਂ ਤੁਸੀਂ ਜ਼ਮੀਨਾਂ ਇਹਨਾਂ ਨੂੰ ਵੇਚਤੀਆਂ ਤੇ ਮੁੜ ਕੇ ਆਪਾਂ ਇਹਨਾਂ ਕੋਲ ਜਾਣਾ ਵਾ, ਸਾਰੀਆਂ ਚੀਜ਼ਾਂ ਇਹਨਾਂ ਕੋਲ ਲੈਣੀਆਂ ਨਾ, ਤੇ ਕਾਰਪੋਰੇਟ ਘਰਾਣੇ ਨੇ ਕਿਲਤ ਪੈਦਾ ਕਰਕੇ ਹਰੇਕ ਚੀਜ਼ ਦੀ ਉਹ ਤੁਹਾਡਾ ਪੈਸਾ ਜਿਹੜਾ ਵਾ ਸਾਲ 2 ਸਾਲਾਂ 'ਚ ਲੈ ਜਾਣਾ ਵਾ। ਅਸੀਂ ਜ਼ਮੀਨਾਂ ਬਚਾਉਣ ਦੀ ਜਿਹੜੀ ਉਹ ਲੜਾਈ ਲੜ ਰਹੇ ਹਾਂ, ਤੇ ਲੜਾਈ ਅੱਗੇ ਨੂੰ 4 ਗੁਣਾ ਵੱਡੀ ਹੈ। ਜਿਹੜੀ ਲੱਗਦੀ ਹੈ ਨਾ ਵੀ ਅੱਗੇ ਜਿੰਨਾ ਇਕੱਠ ਨਹੀਂ ਹੋਊਗਾ, ਅੱਗੇ ਨੂੰ 4 ਗੁਣਾ ਵੱਡੀ ਲੜਾਈ ਆ। ਅੱਗੇ ਪੰਜਾਬ ਤੋਂ ਸ਼ੁਰੂ ਹੋਈ ਸੀ, ਹੁਣ ਪੂਰੇ ਭਾਰਤ ਤੋਂ ਸ਼ੁਰੂ ਆ। ਸੈਂਕੜੇ ਜਥੇਬੰਦੀਆਂ, 18 ਜਥੇਬੰਦੀਆਂ ਤੇ ਸੰਯੁਕਤ ਗੈਰ ਰਾਜਨੀਤਿਕ ਮੋਰਚਾ ਉਹ ਜਿਹੜਾ ਵਾ ਉਹ ਲੜ ਰਿਹਾ ਵਾ। ਫਿਰ ਉੱਤਰ ਭਾਰਤ ਦੀਆਂ ਸਾਰੀਆਂ ਜਥੇਬੰਦੀਆਂ ਜਿਹੜੀਆਂ ਵਾ ਉਹਨਾਂ ਨਾਲ ਤਾਲਮੇਲ ਹੋ ਚੁੱਕਾ ਵਾ। ਠੀਕ ਆ, ਅੱਗੇ ਨਾਲੋਂ ਜਿਹੜਾ ਵਾ ਮੋਰਚਾ ਬਹੁਤ ਵੱਡਾ ਹੋਣਾ ਵਾ ਤੇ ਲੜਾਈ ਐਰਕੀ ਆਰ ਪਾਰ ਦੀ ਹੋਣੀ ਆ। ਗੱਲ ਇੱਥੇ ਇਹ ਆ ਜਾਂਦੀ ਹੈ, ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਕਿਸਾਨ ਜਿਹੜੇ ਨੇ ਉਹ ਭੂਸਰ ਚੁੱਕੇ ਨੇ। ਇਹ ਸ਼ਬਦ ਵਰਤਦੇ ਨੇ ਕਿ ਦਿੱਲੀ ਵਾਲਾ ਮੋਰਚਾ ਜਿਹੜਾ ਲਾ ਕੇ ਆਏ ਉਸ ਤੋਂ ਬਾਅਦ ਤਾਂ ਕੰਮ ਜ਼ਿਆਦਾ ਵੱਧ ਗਿਆ। ਜਿੱਥੇ ਦਿਲ ਕਰਦਾ ਸੜਕ ਤੇ ਦਰੀ ਵਿਛਾ ਕੇ ਬੈਠ ਜਾਂਦੇ ਨੇ, ਜਿੱਥੇ ਦਿਲ ਕਰਦਾ ਮਾਰਚ ਕੱਢਣ ਲੱਗ ਜਾਂਦੇ ਨੇ। ਇਸ ਗੱਲ ਨੂੰ ਕਿਵੇਂ ਲੈਂਦੇ ਹੋ? ਕੀ ਲੱਗਦਾ ਕਿਸਾਨ ਸੱਚੀ ਭੂਸਰ ਚੁੱਕੇ ਨੇ? ਉਹਨਾਂ ਨੂੰ ਐਂ ਲੱਗਦਾ ਹੁਣ ਵੀ ਹਰੇਕ ਗੱਲ ਧਰਨੇ ਨਾਲ ਹੀ ਮਨਾਈ ਜਾ ਸਕਦੀ ਹੈ, ਮੂੰਹ ਜ਼ਬਾਨੀ ਕੋਈ ਗੱਲ ਹੀ ਨਹੀਂ ਕਰਨੀ? ਨਹੀਂ, ਦੇਖੋ, ਜਦੋਂ ਮੂੰਹ ਜ਼ਬਾਨੀ, ਹੁਣ ਦੇਖੋ ਪੂਰਾ ਸਾਲ ਹੋ ਗਿਆ ਤਿਆਰੀਆਂ ਕਰਦਿਆਂ ਨੂੰ। ਸਾਡੀਆਂ ਚਿੱਠੀਆਂ ਜਿਹੜੀਆਂ ਵਾ ਮੋਦੀ ਸਾਹਿਬ ਦੇ ਦਫ਼ਤਰ ਪਹੁੰਚ ਚੁੱਕੀਆਂ ਵਾ ਵੀ ਸਾਡੇ ਨਾਲ ਗੱਲਬਾਤ ਕਰੋ। ਜਦੋਂ ਗੱਲਬਾਤ ਕਰਨ ਨੂੰ ਤਿਆਰ ਹੀ ਨਹੀਂ, ਫਿਰ ਸਾਡੇ ਕੋਲ ਰਾਹ ਵੀ ਹੈ ਨਹੀਂਗਾ, ਕੀ ਕਰਾਂਗੇ ਫਿਰ ਅਸੀਂ? ਇਸ ਕਰਕੇ ਸਾਨੂੰ ਸੜਕਾਂ ਤੇ ਆਉਣਾ ਪੈਂਦਾ। ਬਾਕੀ ਮੋਦੀ ਸਰਕਾਰ ਵੀ ਵੱਡੀਆਂ ਤਿਆਰੀਆਂ ਕਰ ਰਹੀ ਆ, ਮੀਡੀਆ ਰਾਹੀਂ ਸਾਰਾ ਕੁਝ ਕੰਧਾਂ ਕਰ ਰਿਹਾ, ਬੈਰੀਕੇਡ ਕਰ ਰਿਹਾ। ਅਸੀਂ ਕਹਿਣਾ ਚਾਹੁੰਦੇ ਆ ਵੀ ਪੰਜਾਬ ਦੇ ਤਾਂ ਲਾਲੇ ਨਹੀਂ ਦਬਦੇ, ਇਹਨਾਂ ਨੂੰ ਕੌਣ ਦਬਾ ਲੂਗਾ? ਇਸ ਕਰਕੇ ਨਾ ਤੇਰੀਆਂ ਉਹ ਕੰਧਾਂ ਰਹਿਣੀਆਂ ਵਾ,
ਨਾ ਤੇਰੇ ਉਹ ਬੈਰੀਗੇਡ ਰਹਿਣੇ ਆ। 13 ਤਰੀਕ ਨੂੰ ਦਿੱਲੀ ਦੇ ਘੇਰੇ ਘੇਰੇ ਕਿਸਾਨ ਤੇ ਮਜ਼ਦੂਰ ਨੌਜਵਾਨ ਸਾਰੇ ਜਿਹੜੇ ਉਹ ਆਉਣਗੇ ਆਪਣੀਆਂ ਹੱਕੀ ਮੰਗਾਂ ਲੈਣ ਵਾਸਤੇ। ਪਹਿਲਾਂ ਤੁਸੀਂ ਲੋਕ ਉੱਠੇ ਹੀ ਕਿਉਂ ਸੀ? ਇਹ ਮੰਗ ਵੀ ਲੋਕ ਕਰਦੇ ਨੇ, ਤੁਹਾਨੂੰ ਕੀ ਲੋੜ ਪੈ ਗਈ ਸੀ ਵੀ ਪਹਿਲਾਂ ਹੀ ਜਦੋਂ ਹੀ ਅਗਲੇ ਨੇ ਮੰਨ ਲਈਆਂ? ਇਹ ਤਾਂ ਇੱਕ ਸੋਲਿਡ ਜਿਹਾ ਰੀਜ਼ਨ ਹੈ ਨਾ। ਸਾਰੇ ਕਿਸਾਨ ਆਗੂ ਨੇ ਜਿਹੜੇ ਸਾਰੀ ਉਮਰ ਲਾ ਚੁੱਕੇ ਨੇ ਇਸੇ ਹੀ ਕੰਮ ਦੇ ਵਿੱਚ, ਧਰਨੇ ਲਾਉਂਦੇ ਰਹੇ ਨੇ। ਉਹਨਾਂ ਨੂੰ ਤਾਂ ਪਤਾ ਹੈ ਕਿਵੇਂ ਕੋਈ ਮੰਗ ਮਨਾਈ ਜਾਂਦੀ ਹੈ। ਜਦੋਂ ਕਿਸੇ ਦੇ ਮੂੰਹੋਂ ਸ਼ਬਦ ਨਿਕਲਦੇ ਨੇ ਉਹ ਆਖਰੀ ਫੈਸਲਾ ਨਹੀਂ ਹੁੰਦਾ। ਆਖਰੀ ਫੈਸਲਾ ਉਹ ਹੁੰਦਾ ਜਦੋਂ ਕਾਗਜ਼ ਤੇ ਲਿਖ ਕੇ ਤੁਹਾਨੂੰ ਪੱਕੇ ਤੌਰ ਤੇ ਦੇ ਦਿੱਤਾ ਜਾਂਦਾ, ਜਿਹੜਾ ਕਾਨੂੰਨੀ ਵੀ ਹੈ। ਪਰ ਤੁਹਾਨੂੰ ਕੀ ਇਹੋ ਜਿਹੀ ਸੁੱਝੀ? ਸਾਰੇ ਲੋਕ ਇਹ ਪੁੱਛਦੇ ਨੇ ਕਿਸਾਨ ਜਥੇਬੰਦੀਆਂ ਨੂੰ, ਕਿਸਾਨ ਆਗੂਆਂ ਨੂੰ, ਕਿ ਕੀ ਸਿਆਸਤ ਕਰਨੀ ਸੀ, ਪੰਜਾਬ 'ਚ ਆ ਕੇ ਚੋਣਾਂ ਲੜਨੀਆਂ ਸੀ, ਇਹ ਕਾਰਨ ਰਿਹਾ, ਜਾਂ ਫਿਰ ਆਪਸੀ ਫੁੱਟ ਪਾਈ ਗਈ, ਜਾਂ ਫਿਰ ਇਹ ਕਿਸੇ ਤਰੀਕੇ ਦੇ ਨਾਲ ਉਠਾਇਆ ਗਿਆ ਤੁਹਾਨੂੰ ਵੀ ਇਹਨਾਂ ਨੂੰ ਕਿਸੇ ਤਰੀਕੇ ਪੰਜਾਬ ਤੋਰ ਦਿਓ, ਹਰਿਆਣੇ ਤੋਰ ਦਿਓ, ਯੂਪੀ ਵਾਲਿਆਂ ਨੂੰ ਯੂਪੀ ਭੇਜ ਦਿਓ? ਉੱਠੇ ਕਿਉਂ ਸੀ? ਇਹ ਮੰਗ ਬਹੁਤ ਹੁੰਦੀ ਹੈ। ਹਾਂ, ਇਹ ਲੋਕਾਂ ਦਾ ਸਵਾਲ ਜਿਹੜਾ ਵਾ ਜਾਇਜ਼ ਆ ਤੇ ਕਰਨਾ ਬਣਦਾ ਵੀ ਆ। ਸਾਡੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅੱਜ ਭਰ ਜੋਗਨ ਜਵਾਨੀ ਦੇ ਵਿੱਚ ਆ, 23 ਸਾਲਾਂ ਦੀ ਹੋ ਚੁੱਕੀ ਆ। ਅਜੇ ਤੱਕ ਕਦੀ ਕਿਸੇ ਨੂੰ ਹਮਾਇਤ ਦਿੱਤੀ ਹੋਵੇ ਜਾਂ ਵੋਟਾਂ ਵਾਲੀ ਰਾਜਨੀਤੀ 'ਚ ਆਏ ਹੋਏ ਤੇ ਅਸੀਂ ਦੇਣਦਾਰ ਆ। ਪਰ ਬਹੁਤ ਸਾਰੇ ਕਿਸਾਨ ਉੱਥੇ ਲੜਨਾ ਚਾਹੁੰਦੇ ਸੀ, ਪਰ ਬਹੁਤ ਵੱਡਾ ਹਿੱਸਾ ਕਿਉਂਕਿ ਪ੍ਰਚਾਰਿਆ ਗਿਆ ਵੀ ਕਾਨੂੰਨ ਜਿਹੜੇ ਉਹ ਵਾਪਸ ਹੋ ਗਏ ਆ, ਸਾਨੂੰ ਜਾਣਾ ਚਾਹੀਦਾ। ਕਿਉਂਕਿ ਜਦੋਂ ਕਿਸੇ ਨੂੰ ਇਹ ਲੱਗੇ ਵੀ ਹੁਣ ਮੈਂ ਜਾ ਕੇ ਮੁੱਖ ਮੰਤਰੀ ਬਣਨਾ ਵਾਂ, ਮੈਂ MLA ਬਣਨਾ ਵਾਂ, ਤੇ ਉਹ ਫਿਰ ਇਦਾਂ ਹੁੰਦੀ ਆ। ਬਹੁਤ ਸਾਰੀ ਜਥੇਬੰਦੀਆਂ ਜਿਹੜੀਆਂ ਉਹ ਲੜਨਾ ਚਾਹੁੰਦੀਆਂ ਸੀ, ਪਰ ਵੱਡਾ ਹਿੱਸਾ ਜਿਹੜਾ ਸੀਗਾ ਉਹ ਉੱਥੋਂ ਉੱਠ ਕੇ ਆ ਗਿਆ। ਅਸੀਂ ਆਏ ਉੱਥੋਂ 13 ਨੂੰ, ਬਾਕੀ ਜਿਹੜੇ ਉੱਥੋਂ 11 ਨੂੰ ਆ ਗਏ। ਪਰ ਅਸੀਂ ਉੱਥੇ ਇਹ ਕਹਿ ਕੇ ਆਏ ਸੀਗੇ ਵੀ ਮੋਰਚਾ ਖਤਮ ਨਹੀਂ ਹੋਇਆ। ਮੋਰਚਾ ਜਿਹੜਾ ਪੋਸਟਪੋਨ ਆ, ਆਉਣ ਵਾਲੇ ਸਮੇਂ ਦੇ ਵਿੱਚ ਇਹ ਮੋਰਚਾ ਫੇਰ ਲੱਗੂਗਾ ਤੇ ਲੱਗਣ ਜਾ ਰਿਹਾ ਵਾ। ਜਦੋਂ ਆਪਾਂ ਕਦੀ ਵੀ ਕੋਰਟ 'ਚ ਜਾਂਦੇ ਆ ਨਾ, ਉਹ ਕਹਿੰਦੇ ਨੇ ਪਹਿਲਾਂ ਸਿੱਧਾ ਸੁਪਰੀਮ ਕੋਰਟ ਨਾ ਆਓ, ਪਹਿਲਾਂ ਲੋਅਰ ਕੋਰਟ ਥੱਲੇ ਵਾਲੀਆਂ ਕੋਰਟਾਂ 'ਚ ਦੇਖੋ, ਜੇ ਉੱਥੇ ਗੱਲ ਬਣਦੀ ਹੈ ਠੀਕ ਹੈ, ਨਹੀਂ ਤਾਂ ਫੇਰ ਸਾਡੇ ਕੋਲ ਆਓ। ਹੁਣ ਇਦਾਂ ਹੀ ਕੇਂਦਰ ਸਰਕਾਰ ਕਰੂਗੀ। ਉਹ ਕਹਿਣਗੇ ਪਹਿਲਾਂ ਤੁਸੀਂ ਆਪਣੀ ਸਰਕਾਰ ਦੇ ਤਹਿਤ, ਆਪਣੀ ਗਵਰਨਮੈਂਟ ਪੰਜਾਬ ਦੀ ਜਿੱਦਾਂ ਲਾ ਲਓ ਜਾਂ ਹਰਿਆਣੇ ਦੀ ਲਾ ਲਓ, ਉਹਨਾਂ ਦੇ ਥਰੂ ਆਓ। ਜੇ ਉਹ ਨਹੀਂ ਕਰਾ ਪਾਉਂਦੇ ਸਾਡੇ ਤੋਂ ਕੰਮ, ਫੇਰ ਤੁਸੀਂ ਸਿੱਧੇ ਆਓ। ਤੁਸੀਂ ਪੰਜਾਬ ਸਰਕਾਰ ਤੱਕ ਕਿਸੇ ਤਰੀਕੇ ਦੀ ਆਪਣੇ ਕੰਮ ਨੂੰ ਲੈ ਕੇ ਪਹੁੰਚ ਕੀਤੀ ਹੈ? ਤੁਹਾਨੂੰ ਲੱਗਦਾ ਹੈ ਉਹਨਾਂ ਦੇ ਘੇਰੇ ਦੀ ਗੱਲ ਸੀ, ਜਾਂ ਤੁਸੀਂ ਸਿੱਧਾ ਹੀ ਦਿੱਲੀ ਤੇ ਹੀ ਧਾਵਾ ਬੋਲਣਾ ਹੈ ਵੀ ਹੁਣ ਕਹਿ ਲਈਏ ਵੀ ਆਦਤ ਪੈ ਚੁੱਕੀ ਹੈ ਵੀ ਸਿੱਧਾ ਘਾਗ ਨੂੰ ਫੜਨਾ ਹੈ? ਨਹੀਂ, ਆਦਤ ਨਹੀਂ ਪੈ ਚੁੱਕੀ। ਅੰਦੋਲਨ ਕਰਨੇ ਬੜੇ ਔਖੇ ਨੇ, ਬੜੀਆਂ ਵੱਡੀਆਂ ਮੁਸੀਬਤਾਂ ਦੇ ਵਿੱਚੋਂ ਲੰਘਣਾ ਪੈਂਦਾ ਵਾ। ਪਰਿਵਾਰ ਵਾਲੇ ਆ, ਬੜਾ ਕੁਝ ਸਹਾਰਨਾ ਪੈਂਦਾ ਵਾ, ਬੜਾ ਕੁਝ ਸੁਣਨਾ ਪੈਂਦਾ ਵਾ। ਇਸ ਕਰਕੇ ਅੰਦੋਲਨ ਕਰਨੇ ਕੋਈ ਸੌਖੀ ਗੱਲ ਨਹੀਂ ਗੀ। ਪਰ ਜਿਹੜਾ ਹਾਕਮ ਲਿਖਤੀ ਮੰਗਾਂ ਨੂੰ ਮੰਨ ਕੇ ਮੁੱਕਰਿਆ ਵਾ, ਫਿਰ ਧੌਣ ਤੇ ਗੋਡਾ ਤੇ ਉਹਦੀ ਰੱਖਾਂਗੇ ਨਾ। ਠੀਕ ਆ, ਬਾਕੀ ਵੀ ਜਿਹੜੀ ਸਰਕਾਰ ਉਹ ਦਿੱਲੀੋਂ ਚੱਲ ਰਹੀ ਆ। ਪੰਜਾਬ ਸਰਕਾਰ ਤੋਂ ਮੈਂ ਪੁੱਛਣਾ ਚਾਹ ਰਿਹਾ, ਕਿਸੇ ਤਰ੍ਹਾਂ ਦਾ ਸਹਿਯੋਗ ਲਿਆ ਗਿਆ ਹੈ ਜਾਂ ਮੰਗਿਆ ਗਿਆ ਹੈ, ਜਾਂ ਉਹਨਾਂ ਵੱਲੋਂ ਕੁਝ ਕਿਹਾ ਗਿਆ ਹੈ ਕਿ ਜਾਂ ਉਹ ਵੀ ਕਹਿੰਦੇ ਨੇ ਕਿ ਦਿੱਲੀ ਚੱਲ ਜਾਓ, ਜਿੱਦਾਂ ਕੈਪਟਨ ਸਾਹਿਬ ਕਹਿੰਦੇ ਸੀ ਕਿ ਤੁਸੀਂ ਉਹਨਾਂ ਨੂੰ ਹੀ ਫੜੋ ਜਾ ਕੇ? ਕੈਪਟਨ ਸਾਹਿਬ ਨੇ ਪਹਿਲਾਂ ਬਹੁਤ ਜ਼ੋਰ ਲਾਇਆ। ਜਦੋਂ ਅਸੀਂ ਰੇਲਾਂ ਤੇ ਬੈਠੇ ਸੀ ਤਾਂ ਉਹਨਾਂ ਨੇ ਕੇਸ ਵੀ ਸਾਡੇ 'ਚ ਪਾਈ ਰੱਖਿਆ ਵੀ ਇਹਨਾਂ ਨੂੰ ਰੇਲਾਂ ਤੋਂ ਉਠਾਓ। ਪਰ ਉਹਨਾਂ ਕੋਰਟ ਨੇ ਕਿਹਾ ਵੀ ਇਹਨਾਂ ਦਾ ਰਾਈਟ ਆ, ਇਹ ਸੰਘਰਸ਼ ਕਰ ਸਕਦੇ ਆ, ਤੁਸੀਂ ਉਠਾ ਲਓ। ਜਦੋਂ ਉਹਨਾਂ ਦਾ ਨਹੀਂ ਫਿਰ ਵਾਹ ਪੇਸ਼ ਚੱਲਿਆ ਤਾਂ ਉਹ ਗਾੜੀ ਨਹੀਂ ਅੜੇ। ਹੁਣ ਜੇ ਭਗਵੰਤ ਮਾਨ, ਅਸੀਂ ਚੱਲੇ ਆ ਦਿੱਲੀ ਨੂੰ, ਸਾਡੀਆਂ ਮੰਗਾਂ ਵਾ ਦਿੱਲੀ ਦੇ ਨਾਲ, MSP ਦਾ ਕਾਨੂੰਨ ਉੱਥੋਂ ਮਿਲਣਾ ਵਾ, ਬਿਜਲੀ ਸੋਧ ਬਿੱਲ ਰੱਦ ਜਿਹੜਾ ਉੱਥੋਂ ਹੋਣਾ ਵਾ, ਰਾਜਾਂ ਦਾ ਵਿਸ਼ਾ ਵਾ। ਉਹ ਕਹਿਣ ਵੀ ਠੀਕ ਆ, ਰਾਜ ਜੋ ਕਰਨਾ ਚਾਹੁੰਦੇ ਕਰ ਲੈਣ, ਪਰ ਉਹਦੇ ਤੋਂ ਭੱਜੇ ਆ। ਕਿਸਾਨਾਂ ਮਜ਼ਦੂਰਾਂ ਦੇ ਜਿਹੜੇ ਪਰਚੇ ਹੋਏ ਆ ਉਹ ਤੰਗ ਪਰੇਸ਼ਾਨ ਕਰ ਰਹੇ ਆ। ਜੇ ਕਿਤੇ ਪਹਿਲੀ ਗੱਲ ਤਾਂ ਪੰਜਾਬ ਸਰਕਾਰ ਨੂੰ ਵਿੱਚ ਨਹੀਂ ਆਉਣਾ ਚਾਹੀਦਾ। ਜੇ ਪੰਜਾਬ ਸਰਕਾਰ ਕਿਸਾਨਾਂ ਮਜ਼ਦੂਰਾਂ ਤੇ ਜ਼ਬਰ ਕਰਦੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਨਤੀਜਾ ਭੁਗਤਣਾ ਪਊਗਾ। ਫਿਰ ਇਹ ਕੈਪਟਨਾਂ ਤੇ ਬਾਦਲਾਂ ਨੂੰ ਕੰਧਾਂ ਨਾਲ ਵੱਜਦੇ ਫਿਰਨਗੇ। ਸੋ ਲੈਂਡ ਐਕਵਾਇਰ ਕਰਨ ਵਾਲੇ ਤੇ ਆਖਰੀ ਸਵਾਲ ਤੁਹਾਡੇ ਤੋਂ ਲਵਾਂਗਾ ਕਿ ਜਿਹੜੀ ਲੈਂਡ ਐਕਵਾਇਰ ਕੀਤੀ ਜਾ ਰਹੀ ਹੈ, ਇਹ ਮੰਗ ਨਹੀਂ ਐਡ ਕੀਤੀ ਜਾ ਸਕਦੀ ਸੀ ਵਿੱਚ ਕਿ ਇਹ ਵੀ ਮੰਗ ਨਾਲ ਰੱਖੋ ਵੀ ਲੈਂਡ ਅਸੀਂ ਐਕਵਾਇਰ ਨਹੀਂ ਕਰਨੀ ਦੇਣੀ, ਜੇ ਕਰਨੀ ਹੈ ਤਾਂ ਉਹਦੇ ਲਈ ਕੋਈ ਸ਼ਰਤਾਂ ਰੱਖੀਆਂ ਜਾਣ ਕਿ ਪੁਲ ਇਸ ਕਿਸਮ ਦਾ ਹੋਵੇ, ਥੱਲੇ ਪਿੱਲਰ ਵਾਲਾ ਪੁਲ ਹੋਵੇ, ਤਾਂ ਕਿ ਜ਼ਮੀਨ ਤੋਂ ਆਰ ਪਾਰ ਆਸਾਨੀ ਨਾਲ ਜਾਇਆ ਜਾ ਸਕੇ, ਨਾ ਕਿ ਇਹੋ ਜਿਹਾ ਹੋਵੇ ਵੀ ਘੁੰਮ ਕੇ ਬਾਇਆ ਕਿਸੇ ਹੋਰ ਥਾਂ ਦੀ ਦੂਜੇ ਪਾਸੇ ਖੇਤ ਦੇ ਜਾਣਾ ਪਵੇ। ਜੇ ਮੰਨ ਲਓ 10 ਫੁੱਟ ਜਗ੍ਹਾ ਵੀ ਉਧਰਲੇ ਬੰਨੇ ਰਹਿ ਗਈ, ਉਹਦੀ ਫਿਰ ਕੀ ਮੁੱਲ ਰਹਿ ਗਿਆ, ਜਾਂ ਫਿਰ ਉਹਦਾ ਕੀ ਵੈਲਿਊ? ਜਿਹੜਾ ਭੂ ਪ੍ਰਾਪਤੀ ਕਾਨੂੰਨ ਆ ਨਾ, ਜਿਹੜਾ ਦੂਜਿਆਂ ਰਾਜਾਂ ਦੇ ਵਿੱਚ ਜਿੱਥੇ BJP ਦੀ ਸਰਕਾਰ ਆ ਉੱਥੇ ਲਾਗੂ ਆ, ਉਹ ਇਹੋ ਹੀ ਆ ਵੀ 2013 ਤੋਂ ਪਹਿਲਾਂ ਇਹ ਕਾਨੂੰਨ ਜਿਹੜਾ ਉਹ ਸਾਰੇ ਸੀਗਾ ਵੀ ਕਿਸਾਨ ਦੀ ਸਹਿਮਤੀ ਤੋਂ ਬਿਨਾ, ਮਜ਼ਦੂਰ ਦੀ ਸਹਿਮਤੀ ਤੋਂ ਬਿਨਾ 70% ਉਹਦੀ ਸਹਿਮਤੀ ਲਈ ਜਾਵੇ ਵੀ ਤੂੰ ਜ਼ਮੀਨ ਵੇਚਣੀ ਆ ਜਾਂ ਅਸੀਂ ਇੱਧਰ ਦੀ ਮੰਨ ਲਓ ਰੋਡ ਲੰਘਾਉਣਾ ਵਾ ਜਾਂ ਰੇਲ ਪਟਰੀ ਲੰਘਾਉਣੀ ਆ। ਅੰਗਰੇਜ਼ਾਂ ਦੇ ਟਾਈਮ ਦਾ ਬਣਿਆ, 1892 ਦੇ ਕਰੀਬ ਇਹ ਕਾਨੂੰਨ ਬਣਿਆ ਵੀ ਉਹਦੀ ਸਹਿਮਤੀ ਲਈ ਜਾਵੇ। ਤੇ ਜੇ ਉਹਨੂੰ ਜਾਣਨਾ ਵੀ ਆ, ਜੇ ਉਹ ਸਹਿਮਤ ਆ 70%, ਜੇ ਉਹ ਸਹਿਮਤ ਆ ਫਿਰ ਉਹਨੂੰ ਉਹਦੀ ਬਣਦਾ ਜਿਹੜਾ ਵਾ, ਅੱਗੇ 4 ਗੁਣਾ ਸੀ ਬਾਜ਼ਾਰੀ ਰੇਟ, ਹੁਣ ਅਸੀਂ 6 ਗੁਣਾ ਉਹਦੀ ਮੰਗ ਕਰਦੇ ਆ। ਠੀਕ ਆ ਵੀ ਉਹਦੀ ਆ ਚੀਜ਼ਾਂ ਬਣਾਈਆਂ ਜਾਣ,
ਅਸੀਂ ਕਹਿੰਦੇ ਨਹੀਂ ਜ਼ਮੀਨ ਵੇਚੋ, ਪਰ ਫਿਰ ਵੀ ਜੇ ਕਿਸਾਨ ਉਹਨੂੰ ਲੱਗਦਾ ਜੇ ਕਿਸਾਨ ਤੇ ਮਜ਼ਦੂਰ ਦੱਬਿਆ ਪਿਆ ਕੁਚਲਿਆ ਪਿਆ ਵਾ, ਉਹ ਕਿਸੇ ਨਾ ਕਿਸੇ ਤਰ੍ਹਾਂ ਚਾਹੁੰਦਾ ਵਾ ਲੜਨ ਦੀ ਬਜਾਏ ਉਹ ਚਾਹੁੰਦਾ ਵੀ ਮੈਂ ਆ ਜ਼ਮੀਨ ਵੇਚ ਕੇ ਆਪਦਾ ਕਰਜ਼ਾ ਲਾ ਲਾ ਜਾਂ ਕੁਝ ਵੀ ਲਾ ਲਾ। ਜਿਹੜਾ ਭੂ ਪ੍ਰਾਪਤੀ ਕਾਨੂੰਨ ਦੇ ਵਿੱਚ ਲਿਖਿਆ ਹੋਇਆ ਵਾ ਸਾਡੇ ਮੰਗ ਪੱਤਰ ਦੇ, ਉਹ ਇਹੋ ਹੀ ਆ ਵੀ ਕਿਸਾਨ ਦੀ ਸਹਿਮਤੀ ਤੋਂ ਬਿਨਾਂ ਕਿਤੇ ਵੀ ਕੋਈ ਰੋਡ ਨਾ ਨਿਕਲੇ, ਕਿਤੇ ਵੀ ਕੋਈ ਥਾਣਾ ਨਾ ਬਣੇ, ਕਿਤੇ ਵੀ ਕੋਈ ਪਟਰੀ ਨਾ ਨਿਕਲੇ, ਉਹਦੇ ਤੇ ਲੜ ਰਹੇ ਆ। ਹਾਂ, ਉਹਦੀ ਮੰਗ ਵੀ ਕਰ ਰਹੇ ਆ ਵੀ ਉਹਦੀ 6 ਗੁਣਾ ਜਿਹੜੀ ਆ ਸਾਨੂੰ ਉਹਦਾ ਮੁਆਵਜ਼ਾ ਜਿਹੜਾ ਉਹ ਬਾਜ਼ਾਰੀ ਰੇਟ ਦਿੱਤਾ ਜਾਵੇ। ਉਹ ਕਹਿੰਦੇ ਸਰਕਾਰੀ ਦੇਣਾ। ਕੋਟ ਕਰਾਰਖਾਨ ਦੇ ਵਿੱਚ ਕੀ ਹੋਇਆ ਸੀ 17 ਲੱਖ ਮੈਂ ਗੱਲ ਕਰ ਰਿਹਾ ਸੀ ਨਾ ਵੀ ਤੁਸੀਂ ਕਹਿ ਰਹੇ ਹੋ ਕਿ 70% ਸਹਿਮਤੀ ਚਾਹੀਦੀ ਆ। ਬਾਈ ਹੁਣੀ ਖੜੇ ਆ, ਬਾਈ ਹੁਣਾਂ ਦੇ ਆਲੂ ਬਾਅਦ ਦਿੱਤੇ ਗਏ ਸੀ, ਆ ਬਾਈ ਹੁਣੀ ਇਹਨਾਂ ਨੂੰ ਪੁੱਛ ਲਓ ਕਿੰਨੇ % ਸਹਿਮਤ ਸੀ ਤੁਸੀਂ ਸਰਕਾਰ ਨਾਲ ਵੀ ਅਸੀਂ ਜ਼ਮੀਨ ਦੇਣ ਨੂੰ ਤਿਆਰ ਅਸੀਂ ਨਹੀਂ ਸਹਿਮਤ ਸੀ, ਅਸੀਂ ਤਾਂ 6% ਹੀ ਮੰਗਦੇ ਆ ਵੀ ਸਾਨੂੰ 6 ਦਿਓ ਤਾਂ ਅਸੀਂ ਸਹਿਮਤ ਹੋ ਜਾਾਂਗੇ। 6 ਗੁਣਾ ਮੰਗ 6 ਗੁਣਾ ਜੀ 6 ਗੁਣਾ 6 ਗੁਣਾ ਛੱਡੇ ਫੇਰ ਛੱਡ ਸਕਦੇ ਹੋ। ਤੁਸੀਂ ਕਿੰਨੇ ਕੁ ਸਹਿਮਤ ਸੀ? ਅਸੀਂ ਤਾਂ ਬਿਲਕੁਲ ਨਹੀਂ ਸਹਿਮਤ ਸੀਗੇ ਜੀ। ਅਸੀਂ ਤਾਂ ਉਹਨਾਂ ਨੂੰ ਇਹ ਕਿਹਾ ਸੀਗਾ ਵੀ ਰੋਡ ਜਿਹੜਾ ਆ ਹੁਣ ਪਹਿਲਾਂ ਵੀ ਪੰਜਾਬ ਦੇ ਵਿੱਚ ਕੀ ਸਾਰੇ ਸੂਬਿਆਂ 'ਚ ਸੜਕਾਂ ਦਾ ਜਾਲ ਵਿੱਚ ਚੁੱਕਾ ਆ, ਤੇ ਉਹਨਾਂ ਨੂੰ ਖੁੱਲੇ ਕਰ ਲਓ। ਉਹਨਾਂ ਸਾਈਡਾਂ ਜਗ੍ਹਾ ਪਈ ਆ ਵੀ ਸਾਨੂੰ ਹੋਰ ਨਵੀਆਂ ਸੜਕਾਂ ਬਣਾਉਣ ਦੀ ਜ਼ਰੂਰਤ ਹੀ ਨਹੀਂ ਹੈਗੀ। ਲੇਕਿਨ ਸਰਕਾਰ ਨੇ ਜਿਹੜਾ ਉਹ ਵਿਤਕਰਾ ਬਹੁਤ ਵੱਡਾ ਰੱਖਿਆ। ਉਹਦੀ ਵਜ੍ਹਾ ਇਹ ਸੀ ਕਿ ਇੱਕ ਭਾਈ ਨੂੰ ਦੂਜੇ ਭਾਈ ਨਾਲ ਲੜਾਤਾ। ਇੱਕ ਪਾਸੇ ਜਿਹੜੀ ਜ਼ਮੀਨ ਦੀ ਕੀਮਤ ਆ 70-80 ਲੱਖ ਤੇ ਸਾਡੇ ਪਿੰਡ ਦੀ 17 ਲੱਖ, ਅੱਗੇ 1 ਕਰੋੜ 67 ਲੱਖ। ਇਹ ਜਿਹੜਾ ਵਿਤਕਰਾ ਸਰਕਾਰ ਨੇ ਜਿਹੜਾ ਆ ਬਹੁਤ ਮਾੜੀ ਨੀਤੀ ਨਾਲ ਕੀਤਾ ਆ। ਇਸੇ ਕਰਕੇ ਅਸੀਂ ਇਹ ਧਰਨਾ ਲਾ ਕੇ ਬੈਠੇ 80 ਦਿਨ ਹੋ ਗਏ ਆ ਤੇ ਸਾਨੂੰ ਹੁਣ 48 ਲੱਖ ਰੁਪਈਆ ਜਿਹੜਾ ਉਹ ਸਰਕਾਰ ਦੇ ਲਈ ਆ। ਲੇਕਿਨ ਜਿਹੜੀ ਆ ਸਾਡੀ ਮੰਗ ਆ ਉਹ ਅਸੀਂ ਸਹਿਮਤ ਨਹੀਂ ਹੈਗੇ। ਅਸੀਂ 1 ਕਰੋੜ ਤੇ 20 ਲੱਖ ਰੁਪਏ ਦੀ ਮੰਗ ਕੀਤੀ ਸੀ ਵੀ ਹੋ ਸਕਦਾ ਸਰਕਾਰ ਜਿਹੜੀ ਆ ਰੋਡ ਕਿਸੇ ਹੋਰ ਸਾਈਡ ਦੀ ਕੱਢ ਲਵੇ। ਹੁਣ ਤੁਹਾਡੀ ਕਿਸੇ ਨਾਲ ਗੱਲ ਹੋਈ ਹੈ ਜਦੋਂ 80 ਦਿਨ ਹੋ ਗਏ ਤੁਸੀਂ ਕਹਿੰਦੇ ਬੈਠੇ ਆ, ਉਸ ਤੋਂ ਬਾਅਦ ਕੋਈ ਆਇਆ ਤੁਹਾਡੀ ਪੁੱਛ ਪੜਤੀਤ ਲੈਣ ਜਾਂ ਫਿਰ ਬੈਠੇ ਹੀ ਹੋ ਬਸ? ਨਹੀਂ, ਸਾਡੀ ਗੱਲਬਾਤ ਹੋਈ ਆ ਜੀ। ਡੀਸੀ ਸਾਹਿਬ ਨਾਲ ਵੀ ਗੱਲਬਾਤ ਹੋਈ ਆ। ਕੀ ਕਹਿੰਦੇ ਨੇ ਉਹ? ਐਸਡੀਐਮ ਸਾਹਿਬ ਨੇ ਸਾਨੂੰ ਬਹੁਤ ਵਾਰੀ ਇੱਥੋਂ ਸੱਦਿਆ ਆ ਤੇ ਉਹ ਇਹ ਗੱਲ ਕਹਿ ਰਹੇ ਵੀ 48 ਲੱਖ ਰੁਪਈਆ ਲੈ ਲਓ, ਅਸੀਂ ਲਿਖਤੀ ਰੂਪ 'ਚ ਦੇਣ ਨੂੰ ਤਿਆਰ ਆ ਤੇ ਤੁਸੀਂ ਜਿਹੜਾ ਧਰਨਾ ਇੱਥੋਂ ਖਤਮ ਕਰ ਦਿਓ। ਲੇਕਿਨ ਅਸੀਂ ਇਹਦੇ ਨਾਲ 1% ਵੀ ਸਹਿਮਤ ਨਹੀਂ ਹੈਗੇ। ਜਦੋਂ ਤੱਕ ਸਰਕਾਰ ਜਿਹੜੀ ਹੁਣ ਸਾਡੇ ਚਲੋ ਕਿਸਾਨ ਮਜ਼ਦੂਰਾਂ ਨੇ ਸਲਾਹ ਕੀਤੀ ਆ ਵੀ ਸਾਨੂੰ ਜਿਹੜਾ ਨਾਲ ਦੇ ਪਿੰਡ ਵਾਲਾ 67 ਲੱਖ ਰੁਪਈਆ ਜਿਹੜੀ ਕੀਮਤ ਆ, ਉਹ ਸਰਕਾਰ ਪਹਿਲਾਂ ਸਾਡੇ ਜਿਹੜੇ ਕਿਸਾਨ ਮਜ਼ਦੂਰਾਂ ਦੀ ਜ਼ਮੀਨ ਵੇਚੇ ਉਹਨਾਂ ਦੇ ਅਕਾਊਂਟਾਂ 'ਚ ਪਾਵੇ, ਖਾਤਿਆਂ 'ਚ ਪੈਸੇ ਆਉਣਗੇ। ਇੱਕ ਸਾਡਾ ਇੱਥੇ ਲਾਗੇ ਇਧਰ ਪਰਿਵਾਰ ਆ ਜੀ, ਉਹ 4-5 ਭਰਾ ਰਹਿ ਰਹੇ ਆ। ਪ੍ਰਗਟ ਸਿੰਘ ਹੁਣੀ ਆ, ਬਾਕੀ ਉਹਨਾਂ ਹਰਵੰਸ ਸਿੰਘ ਹੁਣੀ ਭਰਾ ਆ। ਉਹਨਾਂ ਨਾਲ ਬਹੁਤ ਜ਼ਿਆਦਾ ਧੱਕਾ ਹੋਇਆ। ਉਹਨਾਂ ਦੀ ਜਿਹੜੀ ਜ਼ਮੀਨ ਆ ਉਹਨਾਂ ਨੇ 1986 ਦੇ ਵਿੱਚ ਸਾਡੇ ਪਿੰਡ ਦੇ ਹੀ ਆ ਗੁਰਮੁਖ ਸਿੰਘ ਉਹਨਾਂ ਤੋਂ ਖਰੀਦੀ ਸੀ ਤੇ ਉਹਨਾਂ ਨੇ ਪੇਮੈਂਟ ਵੀ ਸਾਰੀ ਲੈ ਲਈ ਤੇ ਇਹਨਾਂ ਨਾਲ ਵਾਅਦਾ ਕੀਤਾ ਸੀਗਾ ਵੀ ਜਿਹੜੀ ਜ਼ਮੀਨ ਦੀ ਇੰਤਕਾਲ ਆ ਉਹ ਇਹਨਾਂ ਦੇ ਮਾਤਾ ਨਾਲ ਗਿਆਨ ਕੋਲ ਨਾ ਕੀਤੀ ਜਾਊਗੀ। ਲੇਕਿਨ ਉਹਨਾਂ ਨੇ ਕੁਝ ਨਹੀਂ ਕੀਤਾ। ਉਹਨਾਂ ਨੇ ਆਪਣੀ ਕਲਬ ਚਲਾਕੀ ਦੇ ਨਾਲ ਉਹਦੇ ਜਿਹੜੇ ਪੈਸੇ ਸੀ ਉਹ ਚੱਕ ਲਏ ਤੇ ਜਿਹੜੇ ਨਾ ਮਕਾਨ ਬਣੇ ਆ ਉਹ ਬੰਦਾ ਇਹ ਕਹਿ ਰਿਹਾ ਕਿ ਜਿਹੜੇ ਮਕਾਨ ਆ ਨਾ ਇਹ ਅਸੀਂ ਨਾ ਕਿਰਾਏ ਤੇ ਦਿੱਤੇ ਹੋਏ ਆ, ਜਦ ਕਿ ਉੱਥੇ ਜਿਹੜਾ ਬਿਜਲੀ ਕਨੈਕਸ਼ਨ ਲੱਗਾ ਹੋਇਆ ਉਹਨੂੰ ਲੱਗੇ ਨੂੰ ਵੀ 30 ਸਾਲ ਦੇ ਕਰੀਬ ਸਮਾਂ ਹੋ ਗਿਆ। ਮੀਟਰ ਲੱਗੇ ਹੋਏ ਆ, 15-18 ਪਰਿਵਾਰ ਦੇ ਜੀ ਰਹਿ ਰਹੇ ਆ ਤੇ ਜਿਹੜੇ ਮਕਾਨਾਂ ਦੇ ਪੈਸੇ ਉਹਨਾਂ ਦੇ ਉਹ ਵੀ ਜਿਹੜੇ ਇਹਨਾਂ ਦੇ ਅਕਾਊਂਟ 'ਚ ਆਏ ਸੀ ਉਸ ਬੰਦੇ ਨੇ ਬੌਂਡ ਕਰਾ ਦਿੱਤੇ ਆ। ਤੋ ਸਾਡੀ ਇਹ ਵੀ ਨਾਲ ਮੰਗ ਆ ਕਿ ਜਿਹੜੀ ਇਹਨਾਂ ਦੇ ਜਿਹੜਾ ਇਨਸਾਫ ਕਰਕੇ ਇਸ ਪਰਿਵਾਰ ਨੂੰ ਉਹਦਾ ਮੁਆਵਜ਼ਾ ਜਿਹੜਾ ਦਿੱਤਾ ਜਾਵੇ। ਜੀ, ਇਹ ਵੀ ਤੁਸੀਂ ਰਿਪੋਰਟ ਦੇਖ ਸਕਦੇ ਹੋ ਪੰਜਾਬੀ ਰੇਡੀਓ USA ਦੇ ਪਲੇਟਫਾਰਮਸ ਤੇ ਇਹ ਪਈ ਹੋਈ ਹੈ, ਤੁਸੀਂ ਦੇਖ ਸਕਦੇ ਹੋ। ਇੱਧਰ ਬਾਈ ਹੁਣੀ ਸਾਡੇ ਨਾਲ ਨੇ। ਬਾਈ, ਆਖਰੀ ਸਵਾਲ ਤੁਹਾਡੇ ਕੋਲੋਂ ਹੈ ਕਿ ਕੀ ਲੱਗਦਾ ਹੈ ਸਾਰੀਆਂ ਮੰਗਾਂ ਲੈ ਕੇ ਦਿੱਲੀ ਤਾਂ ਪਹੁੰਚੋਗੇ ਜਾਂ ਫਿਰ ਹੁਣ ਵੀ ਇੱਥੇ ਵੀ 80 ਦਿਨ ਤੋਂ ਧਰਨਾ ਲੱਗਦਾ ਹੈ, ਕੋਈ ਬੂਰ ਪੈਂਦਾ ਨਜ਼ਰ ਆਊਗਾ ਇਹਨਾਂ ਸਾਰੀਆਂ ਮੰਗਾਂ ਨੂੰ? ਕੋਈ ਲੱਗਦਾ ਕਿ ਸਿਰੇ ਲੱਗੂ ਗੱਲ ਕਿ ਫਿਰ ਉਹੀ ਗੱਲ ਹੋਊ ਵੀ ਅੱਗੇ ਵੋਟਾਂ ਆ ਜਾਣ ਫੇਰ ਠਾਲ ਕੇ ਲੈਣ ਆ ਜਾਓ ਚੱਲੀਏ? ਪਹਿਲੀ ਗੱਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਰੇਡੀਓ USA ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਕਿ ਪਹਿਲਾਂ ਵੀ ਤੁਸੀਂ ਆਣ ਕੇ ਸੋਸ਼ਲ ਮੀਡੀਆ ਦੇ ਰਾਹੀਂ ਇਹ ਸਰਕਾਰ ਨੂੰ ਦੱਸਣਾ ਚਾਹੁੰਦੇ ਆ। ਵੀਰ ਜੀ, ਤੁਸੀਂ ਬੂਰ ਤੇ ਆਪ ਹੀ ਦੇਖ ਲਿਆ, ਜਿੰਨਾ ਚਿਰ ਆ ਜਿੱਦਾਂ ਸਰਕਾਰ ਦਬਾਊਗੀ ਉਨਾ ਇਹ ਬੂਰ ਵਧਣਾ ਹੀ ਆ, ਉਨਾ ਇਹੋ ਵਧਣਾ ਹੀ ਆ। ਉਹ ਜੋ ਨਾ ਕਹਿ ਕੇ ਜਿਉਂ ਸਾਨੂੰ ਵੱਢਿਆ ਇਹ ਤੋਂ ਵਧਣਾ ਹੀ ਆ। ਗੁਰੂ ਗੋਬਿੰਦ ਸਿੰਘ ਜੀ ਦਾ ਫਰਮਾਨ ਆ। ਇਸ ਕਰਕੇ ਇਹ ਮੰਗਾਂ ਮੰਨ ਕੇ ਹੀ ਰਹੂਗੀ ਸਰਕਾਰ, ਚਾਹੇ ਉਹ ਮੋਦੀ ਆ ਜਾਵੇ, ਮੋਦੀ ਦਾ ਪਿਓ ਵੀ ਆ ਜਾਵੇ, ਜਿਹੜਾ ਮਰਜ਼ੀ ਆ ਜਾਵੇ। ਕਿਉਂਕਿ ਹੁਣ ਤਾਂ ਜਿਹੜੇ ਕਿਸਾਨਾਂ ਨੇ ਮਜ਼ਦੂਰਾਂ ਨੇ ਇਹ ਤੱਕ ਲਿਆ ਆ, ਨਾ ਹੁਣ ਕਿ ਪੰਜਾਬ ਗਵਰਨਮੈਂਟ ਦੀ ਸੁਣਨੀ ਆ ਨਾ ਕਿਸੇ ਹਰਿਆਣੇ ਦੀ ਸੁਣਨੀ, ਸਿੱਧਾ ਦਿੱਲੀ ਮੋਰਚਾ ਲੱਗਣਾ ਜੀ। ਉੱਥੇ ਜਾ ਕੇ ਫਤਿਹ ਹੋਣਾ ਆ। ਜਿੰਨੀਆਂ ਵੀ ਮੰਗਾਂ ਆ ਉਹ ਸਾਰੀਆਂ ਉੱਤੇ ਮੰਗ ਕੇ ਲਿਖਤੀ ਰੂਪ 'ਚ ਹੀ ਹੋਣਾ। ਜਿੰਨਾ ਚਿਰ ਨਹੀਂ ਹੁੰਦੀਆਂ ਉਹਨਾਂ ਚਿਰ ਨਹੀਂ ਹਟਣਗੇ। ਹਾਂਜੀ, ਸੋ ਵੇਖਾਂਗੇ ਕਿ ਬਣਦਾ ਕੀ ਹੈ ਆਉਣ ਵਾਲੇ ਸਮੇਂ ਦੇ ਵਿੱਚ, ਕੀ ਬਣਦਾ ਹੈ, ਕਿਵੇਂ ਨਿਬੜਦੀ ਹੈ ਗੱਲਬਾਤ। ਇਸ ਸਮੇਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਹੈ, ਜਿਹੜੀ ਪੰਧੇਰ ਹੁਣਾਂ ਦੀ ਜਿਹੜੀ ਜਥੇਬੰਦੀ ਹੈ, ਉਹਨਾਂ ਦੇ ਵੱਲੋਂ
ਟਰੈਕਟਰ ਮਾਰਚ ਕੀਤਾ ਜਾਣਾ ਹੈ ਤੇ ਇਸ ਤੋਂ ਬਾਅਦ ਜਿਹੜੀ ਦਿੱਲੀ ਜਾਣ ਦੀ ਕਾਲ ਹੈ ਉਹ ਵੀ ਦੇ ਦਿੱਤੀ ਗਈ ਹੈ ਤੇ ਵੇਖਾਂਗੇ ਉੱਥੇ ਜਾ ਕੇ ਬਣਦਾ ਕੀ ਹੈ ਤੇ ਦੇਖਣ ਵਾਲੀ ਸਾਰੀ ਗੱਲ ਹੋਊਗੀ। ਜਿਵੇਂ ਵੀ ਹੋਊਗਾ ਹਰੇਕ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕਰਦੇ ਰਹਾਂਗੇ। ਕਿਸਾਨ ਆਗੂਆਂ ਦੇ ਬਹੁਮੁੱਲੇ ਵਿਚਾਰ ਤੁਸੀਂ ਸੁਣੇ ਨੇ, ਆਪਣੀਆਂ ਵਿਚਾਰ ਰਾਏ ਟਿੱਪਣੀਆਂ ਸੱਭਿਅਕ ਭਾਸ਼ਾ ਦੇ ਵਿੱਚ ਪੰਜਾਬੀ ਟੀਵੀ USA, ਪੰਜਾਬੀ ਰੇਡੀਓ USA ਦੇ ਕਮੈਂਟ ਬਾਕਸ ਦੇ ਵਿੱਚ ਸਾਡੇ ਨਾਲ ਜ਼ਰੂਰ ਸਾਂਝੀ ਕਰੋ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।